अस्सलाम वालेकुम जी नाज़रीन, सजाद जानी ਤੁਹਾਡੀ ਖਿਦਮਤ 'ਚ ਹਾਜ਼ਰ ਲਾਹੌਰ ਇਸ ਟਾਈਮ। ਔਰ ਅਸੀਂ ਹੈਗੇ ਆ ਕੈਫੇ ਕਿਹੜਾ ਪਾਰਲੇਜ਼ ਕੈਫੇ ਦੇ ਵਿੱਚ। ਔਰ ਮੇਰੇ ਨਾਲ ਜਨਾਬ ਮੇਰਾ ਸਬਸਕ੍ਰਾਈਬਰ ਤੇ ਮੇਰੇ ਨਾਲ ਅਹਿਮਦ ਭਾਈ, ਇਹ ਲਾਹੌਰ ਤੋਂ ਹੀ ਨੇ। ਤੇ ਪਾਇਨ ਇੱਧਰ ਤੇ ਆਓ ਨਾ, ਜਰਾ ਸਾਨੂੰ ਦੱਸੋ ਨਾ ਇਹਦਾ ਕੀ ਨਾਮ ਆ ਤੁਹਾਡੇ ਦਾ? ਸਰ ਇਹਦਾ ਨਾਮ ਹੈ ਪਾਰਲੇ। ਅਸੀਂ ਪਿੱਜ਼ਾ ਬਣਾਉਂਦੇ ਹਾਂ, 버ਗਰ ਬਣਾਉਂਦੇ ਹਾਂ, ਸੈਂਡਵਿਚਸ ਬਣਾਉਂਦੇ ਹਾਂ, ਕੈਲਜ਼ੋਨ ਬਣਾਉਂਦੇ ਹਾਂ, ਚਕੀਜ਼ਾ ਬਣਾਉਂਦੇ ਹਾਂ। ਸਰ ਬੱਚਿਆਂ ਵਾਸਤੇ ਵੀ ਕੁਝ ਬਣਾਉਂਦੇ ਹੋ ਕਿ ਨਹੀਂ? ਬਣਾ ਦਿੰਦੇ ਸਰ, ਜੇ ਕੋਈ ਕਵੇ। ਨਹੀਂ ਘਰ ਬੱਚਿਆਂ ਵਾਸਤੇ ਵੀ ਕੁਝ ਬਣਾਇਆ ਕਿ ਨਹੀਂ ਨੇ? ਸਾਰਾ ਬਣਾਇਆ ਅਲਹਮਦੁਲਿਲਾ ਜਨਾਬ। ਬਣਾਇਆ ਕੁਝ ਘਰ ਬਣਾਇਆ ਸਾਰਾ ਕੁਝ ਬਣਾਇਆ ਅਲਹਮਦੁਲਿਲਾ। ਕਿ ਮੇਰਾ ਪੀਜ਼ਾ ਹੀ ਬਣਾਈ ਜਾਂਦੇ ਹੋ? ਨਹੀਂ ਸਰ, ਸਾਰਾ ਕੁਝ ਹੀ। ਤੁਸੀਂ ਕੋ ਪਹਿਲੇ ਪੀਜ਼ਾ ਬਣਾਉਂਦੇ ਆ, ਫਿਰ ਪੀਜ਼ੇ ਤੋਂ ਘਰ ਬਣਦੇ ਆ? ਪੀਜ਼ੇ ਤੋਂ ਘਰ ਬਣਦੇ, ਉਹ ਵੀ ਅੱਲਾਹ ਪਾਕ ਬਰਕਤ ਪਾਏ ਤੁਹਾਨੂੰ। ਬਿਲਕੁਲ ਜੀ, ਬਿਲਕੁਲ ਜੀ। ਲਓ ਜੀ, ਇਹ ਮੇਰੇ ਆਇਆ ਤੇ ਮੈਂ ਰੈਂਡਮਲੀ ਵੈਸੇ ਹੀ ਸਾਂ ਤੇ ਲੇਕਿਨ ਅੱਗੋਂ ਮੇਰੇ ਭਾਈ ਨਿਕਲ ਆਏ ਨੇ। ਬੜਾ ਪੁਰਾਣਾ, ਬੜਾ ਇਹਨਾਂ ਦੇ ਬਜ਼ੁਰਗਾਂ ਨਾਲ ਬੜਾ ਅੱਛਾ ਤਲਕ ਸੀ ਮੇਰਾ। ਬਿਲਕੁਲ ਤੇ ਇਹਨਾਂ ਨੇ ਬੜੀ ਸ਼ਫਕਤ ਕੀਤੀ, ਬੜੀ ਮੁਹੱਬਤ ਕੀਤੀ। ਔਰ ਤੁਸੀਂ ਇਹ ਕਿਹੜਾ ਏਰੀਆ ਜੀ? ਸਰ ਇਹ ਲੇਕ ਸਿਟੀ ਦੇ ਆਪੋਜ਼ਿਟ ਹੈ, ਰਾਈਵੈਂਟ ਰੋਡ। ਲੇਕ ਸਿਟੀ ਦੇ ਆਪੋਜ਼ਿਟ ਰਾਈਵੈਂਟ ਰੋਡ। ਔਰ ਇਹ ਹੈਗਾ ਰੂਫਟਾਪ ਤੇ। ਉਹਦਾ ਦਾ ਨਾਂ ਕੀ ਆ? ਪਾਰਲੇਜ਼ ਦਾ ਕੀ ਮਤਲਬ ਹੁੰਦਾ ਸਰ? ਗੁਫਤੋ ਸ਼ਨੀਦ। ਗੁਫਤੋ ਸ਼ਨੀਦ ਮਤਲਬ ਕਿ ਹੁਣ ਗੁਫਤੋ ਸ਼ਨੀਦ ਦਾ ਕੀ ਮਤਲਬ ਹੁੰਦਾ? ਸਰ ਗੱਪਸ਼ਪ। ਗੱਪਸ਼ਪ ਜੀ ਜੀ, ਯਾਨੀ ਗੱਲਬਾਤ ਚਿਟ ਚੈਟ। ਅੱਛਾ, ਉਹਦਾ ਇਹ ਐਡਾ ਔਖਾ ਲਫ਼ਜ਼ ਕਿੱਥੋਂ ਲੱਭ ਲਿਆ ਤੁਸੀਂ? ਸਰ ਬਸ ਲੱਭ ਲਿਆ। ਚਿਟ ਚੈਟ ਕਰ ਲਓ ਤੁਸੀਂ। ਮੇਰੇ ਵਾਲਿਦ ਸਾਹਿਬ ਨਮਾਜ਼ ਪੜ੍ਹਦੇ ਪਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਨਾਮ ਦੇ ਨਾਲ ਰੈਸਟੋਰੈਂਟ ਬਣਾਉਣਾ ਚਾਹੁੰਦਾ, ਪਾਰਲੇਜ਼ ਉਹਦਾ ਨਾਮ ਹੋਵੇ ਤੇ ਮੈਂ ਬਣਾ। ਇਹ ਵਾਲਾ ਸਾਹਿਬ ਨੇ ਦੱਸਿਆ ਸੀ? ਵਾਲਾ ਸਾਹਿਬ ਪੜ੍ਹੇ ਲਿਖੇ ਸੀ? ਪੜ੍ਹੇ ਲਿਖੇ ਸੀ। ਇਹਨਾਂ ਨੂੰ ਕਹੋ ਕਿ ਚੈਨਲ ਸਬਸਕ੍ਰਾਈਬ ਕਰਨਾ। ਹੁਣੇ ਕਰ ਦਈਏ? ਹਾਂਜੀ, ਹੁਣੇ ਕਰ ਦਈਏ। ਕਰ ਦਿਓ ਫਿਰ, ਜੇ ਬੱਚਾ ਐਡੀ ਦੂਰੋਂ ਆ ਕੇ ਕਹਿੰਦੇ ਆ ਤੇ। ਔਰ ਸਾਰੇ ਚੈਨਲ ਸਬਸਕ੍ਰਾਈਬ ਕਰਨੇ ਤੁਸੀਂ ਭਾਈ। ਕਿੰਨੇ ਆ? ਤਕਰੀਬਨ ਜਿੰਨੇ ਵੀ ਆ ਸਾਰੇ ਹੀ ਕਰਨੇ ਆ। ਸਿਰਫ ਸਾਡੇ ਹੀ ਕਰਨੇ ਆ। ਸੱਜਾਦ ਜਾਨੀ ਅਫੀਸ਼ੀਅਲ ਕਰਨਾ ਹੈ ਜੀ, ਸੱਜਾਦ ਜਾਨੀ ਟੀਮ ਕਰਨਾ ਹੈ ਜੀ, ਵਲੌਗ ਕਰਨਾ ਹੈ, ਸਾਰੇ ਕਰਨੇ ਆ। ਕਰੋ ਸਾਰੇ। ਹਾਂ, ਸਜਾਦ ਜਾਨੀ। ਇਹ ਤੁਹਾਨੂੰ ਦੇਰ ਲੱਗ ਜਾਣੀ, ਤੁਸੀਂ ਉੱਥੇ ਬਹਿ ਕੇ ਕਰ ਲਓ ਆਰਾਮ ਨਾਲ, ਅਸੀਂ ਸ਼ੋਅ ਕਰ ਲਈਏ। ਕੋਈ ਲਓ ਜੀ, ਇਹ ਐਡਰੈਸ ਤੁਸੀਂ ਸੁਣ ਲਿਆ, ਆਪੋਜ਼ਿਟ ਲੇਕ ਸਿਟੀ ਗੇਟ, ਮੇਨ ਰਾਈਵੈਂਟ ਰੋਡ, ਲਾਹੌਰ। ਯੈਸ, ਠੀਕ ਆ ਜੀ। ਕਦੀ ਵੀ ਇਧਰੋਂ ਲੰਘੋ, ਤੁਸੀਂ ਮੇਰਾ ਨਾਂ ਲੈਣਾ, ਪੀਜ਼ਾ ਖਾਓ, ਮੇਰਾ ਨਾਂ ਲਵੋ, ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਕਰਨਗੇ। ਜਦੋਂ ਤੁਸੀਂ ਇਹ ਕਹੋਗੇ ਨਾ ਭਾਈ ਜਾਨੀ ਭਾਈ ਦੇ ਸ਼ੋਅ 'ਚ ਤੁਹਾਨੂੰ ਵੇਖਿਆ ਸੀ, ਉਹ ਇੱਥੇ ਆਏ ਸੀ, ਉਦੋਂ ਡਿਸਕਾਊਂਟ ਕਰਨੀ। ਐਵੇਂ ਨਹੀਂ ਕਰ ਦੇਣੀ ਕਿਸੇ ਨੂੰ ਵੀ। ਲਓ ਜੀ ਸਰ। ਅੱਛਾ ਜੀ, ਹੁਣ ਅਸੀਂ ਜਿਸ ਮਕਸਦ ਲਈ ਇੱਥੇ ਆਏ ਆ ਉਹ ਬੜਾ ਮਜ਼ੇਦਾਰ ਮਕਸਦ ਆ, ਬਹੁਤ ਅੱਛਾ ਕੰਮ ਆ। ਇਹ ਮੇਰੇ ਭਾਈ ਨੇ ਅਹਿਮਦ ਸਾਹਿਬ ਮੇਰੀ ਸਾਲਗਿਰਾ ਸੀ ਕੋਈ 15 ਅਪ੍ਰੈਲ ਨੂੰ। ਸਾਲਗਿਰਾ ਤੇ ਅੱਲਾ ਮਾਫੀ ਦੇਵੇ, ਉਹ 25 ਤਰੀਕ ਤੱਕ ਚੱਲਦੀ ਰਹੀ ਨਾ ਮੇਰੀ। ਤੇ ਉਹ ਮੈਂ ਇੱਕ ਵੀਡੀਓ 3-4 ਦਿਨ ਪਹਿਲੇ ਬਣਾਈ ਸੀ ਸਾਲਗਿਰਾ ਤੋਂ। ਉਹ 'ਚ ਮੈਂ ਕਿਹਾ ਸੀ ਜੀ ਕਿ ਤੁਸੀਂ ਜਿੱਥੇ ਵੀ ਲੋਕ ਹੈ ਨੇ ਮੇਰੇ ਨਾਲ ਪਿਆਰ ਕਰਨ ਵਾਲੇ, ਮੇਰੇ ਭਾਈ, ਮੇਰੇ ਮੋਹਸਿਨ, ਸਾਰੇ ਉਹ ਜਨਾਬ ਜੀ ਆਪਣੇ ਆਪਣੇ ਘਰਾਂ 'ਚ ਕੇਕ ਕੱਟਣ ਮੇਰੀ ਸਾਲਗਿਰਾ ਦਾ, ਤੇ ਮੈਨੂੰ ਵੀਡੀਓਜ਼ ਭੇਜਣ। ਉਹ ਵੀਡੀਓਜ਼ ਫਿਰ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ, ਠੀਕ ਹੈ ਜੀ। ਇਹ ਭੈਣ ਸੀ ਲਾਹੌਰ, ਇਹਨਾਂ ਨੇ ਮੈਨੂੰ ਇੱਕ ਤਸਵੀਰ ਬਣਾ ਕੇ ਭੇਜੀ। ਉਹ ਤਸਵੀਰ ਇੰਨੀ ਮਜ਼ੇਦਾਰ, ਇੰਨੀ ਅੱਛੀ ਮੈਨੂੰ ਲੱਗੀ। ਇਹਨਾਂ ਨੇ ਕਿਹਾ ਜੀ ਇਹ ਤੁਸੀਂ ਮੇਰੇ ਵੱਲੋਂ ਤੋਹਫਾ ਸਾਲਗਿਰਾ ਦਾ, ਔਰ ਤੁਸੀਂ ਇਹਨੂੰ ਆਪਣੇ ਚੈਨਲ ਤੇ ਤਸਵੀਰ ਨੂੰ ਅਪਲੋਡ ਕਰ। ਮੈਂ ਕਿਹਾ ਨਹੀਂ ਯਾਰ, ਇਹ ਜਿਹੜੀ ਤਸਵੀਰ ਹੈ ਨਾ, ਇਹ ਬੜੀ ਨਾਯਾਬ ਆ। ਇਹ ਮੈਂ ਸਪੈਸ਼ਲ ਲਾਹੌਰ ਆਵਾਂਗਾ ਔਰ ਇੱਕ ਪ੍ਰੋਗਰਾਮ ਤੁਹਾਡੇ ਨਾਲ ਬੈਠ ਕੇ ਕਰਾਂਗਾ, ਔਰ ਫਿਰ ਤੁਹਾਡੇ ਕੋਲ ਰਿਸੀਵ ਕਰਾਂਗਾ। ਔਰ ਜਿੰਨੀ ਤੁਸੀਂ ਮੁਹੱਬਤ ਕੀਤੀ ਹੈ, ਇਹ ਇੱਦਾਂ ਨਹੀਂ ਮੈਂ ਗਵਾਉਣੀ ਕਿ ਵੀ ਮੈਂ ਤਸਵੀਰ ਲਾ ਦਾਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਣਾ, ਕਿਉਂਕਿ ਉਹਦੇ 'ਚ ਬਹੁਤ ਡਿਟੇਲ ਨਾਲ ਦੱਸਣਾ ਪੈਣਾ। ਉਹ ਤਸਵੀਰ ਹੈਗੀ ਜੀ, ਸਰ ਅਹਿਮਦ ਸਾਹਿਬ ਪਹਿਲੇ ਤੇ ਤਸਵੀਰ ਦਿਖਾਉਣੇ, ਪਹਿਲੇ ਤੇ ਸੁਣਾਓ ਠੀਕ ਠਾਕ ਆ? ਪਹਿਲੇ ਤੁਹਾਡਾ ਸ਼ਾਹਕਾਰ ਦਿਖਾ ਦਈਏ, ਫਿਰ ਤੁਹਾਨੂੰ ਬਾਅਦ 'ਚ ਗੱਲਾਂ ਪੁੱਛਦੇ ਆ। ਪੜੋ। ਇਹਦੇ ਕੋ ਚੈਨਲ ਸਬਸਕ੍ਰਾਈਬ ਕਰਾਇਆ? ਇਹਦੇ ਕੋ ਕੀ ਹੁੰਦਾ? ਇਹਨਾਂ ਕੋਲ ਚੈਨਲ ਸਬਸਕ੍ਰਾਈਬ ਕਰਾਇਆ ਕਿ ਨਹੀਂ? ਹਾਂ, ਇਹ ਮੇਰਾ ਭਰਾ ਕਾਸ਼ਿਫ ਹਸਨੀ, ਤੁਹਾਨੂੰ ਪਤਾ ਵੈਸੇ ਮੇਰੇ ਨਾਲ ਮੁਹੱਬਤ ਕਰਦੇ। ਮੈਂ ਇਹਨਾਂ ਨਾਲ ਬਦਤਮੀਜ਼ੀ ਵੀ ਮਾੜੀ ਮੋਟੀ ਕਰ ਲੈਣਾ, ਲੇਕਿਨ ਐ ਇਦਾਂ ਦੇ ਨਹੀਂ। ਲੇਕਿਨ ਚੈਨਲ ਸਬਸਕ੍ਰਾਈਬ ਕਰਨਾ ਹੈ। ਚੈਨਲ ਨਾਲ ਤੁਸੀਂ ਸਬਸਕ੍ਰਾਈਬ ਕੀਤਾ ਤੇ ਮਿਹਰਬਾਨੀ। ਭਾਈ ਨਾ 8000 ਰੁਪਏ ਮਹੀਨੇ ਦੇ ਨੂੰ ਮੈਂ ਰੱਖਿਆ ਜੇ, ਤੇ ਸਿਰਫ ਮੈਂ ਕਿਹਾ ਵੀ ਤੂੰ ਹਰ ਸ਼ੋਅ 'ਚ ਇਹ ਕਹਿਣਾ ਵੀ ਚੈਨਲ ਸਬਸਕ੍ਰਾਈਬ ਕਰੋ। ਚੈਨਲ ਸਬਸਕ੍ਰਾਈਬ। ਔਰ ਉਹ ਹੱਕ ਲਾਲ ਦੀ ਕਰਕੇ ਖਾ ਰਿਹਾ। ਅੱਗੋਂ ਤੁਸੀਂ ਕਰੋ ਨਾ ਕਰੋ, ਲੇਕਿਨ ਉਹ ਆਪਣੀ ਹੱਕ ਲਾਲ ਕਰ ਰਿਹਾ ਕਾਫੀ ਜ਼ਿਆਦਾ। ਹਾਂਜੀ, ਕਾਫੀ ਜ਼ਿਆਦਾ ਹੱਕ। ਹਾਂਜੀ, ਇਹ ਫੜੋ ਤੁਸੀਂ ਜ਼ਰਾ। ਲਓ ਜੀ ਨਾਜ਼ਰੀਨ, ਸ਼ਾਹਕਾਰ ਇਹ ਚੈੱਕ ਕਰੋ। ਚਾਹ ਕੌਣ ਇੱਕ ਮਸ਼ਹੂਰ ਇਹਦੀ ਡਿਨ ਟੌਨਿਕ ਦੀ ਅੱਜ ਤੋਂ 20 ਸਾਲ ਪਹਿਲੇ। ਡਿਨ ਟੌਨਿਕ ਯਾਦ ਆ? ਬਿਲਕੁਲ। ਗੱਡੀ ਵੱਜਦੀ ਹੁੰਦੀ ਸੀ ਤੇ ਡਿਨ ਟੌਨਿਕ ਦੀ ਮਸ਼ਹੂਰੀ ਹੁੰਦੀ ਸੀ। ਥੱਲੇ ਬੋਰਡ 'ਚ ਗੱਡੀ ਵੱਜਦੀ ਸੀ, ਉੱਪਰੋਂ ਡਿਨ ਟੌਨਿਕ 'ਚੋਂ ਇੰਜ ਕਰਕੇ ਕਹਿੰਦਾ ਸੀ ਡਿਨ ਟੌਨਿਕ, ਹੈ ਨਾ। ਲਓ ਜੀ ਨਾਜ਼ਰੀਨ, ਕਾਸ਼ਿਫ ਸਾਹਿਬ ਦਾ ਤੁਸੀਂ ਇੱਧਰ ਰੱਖੋ। ਇਹ ਨਾਜ਼ਰੀਨ ਇੱਕ ਤਸਵੀਰ ਆ, ਤੁਹਾਨੂੰ ਤਸਵੀਰ ਲੱਗ ਰਹੀ ਹੋਏਗੀ ਬਾਜ਼ਾਰ, ਠੀਕ ਹੈ ਜੀ। ਬੁੱਝੋ ਇਹ ਕਾਦੀ ਬਣੀ ਭਲਾ?
ਇਹ ਕਾਦੀ ਬਣੀ? ਇਹ ਵਾਹ ਤਸਵੀਰ ਹੈ ਜਿਹੜੀ ਫਿਰ ਵੀ ਜਾਂਦੀ ਹੱਥ ਤੇ। ਸਰ ਇਹ ਹੈਗੇ ਨੇ ਕਿੱਲ। ਪਰ ਇਸ ਤਸਵੀਰ ਦਾ ਤੁਹਾਨੂੰ ਫਾਇਦਾ ਬੜਾ ਹੋਣਾ। ਕੀ? ਆਪਾਂ ਇਹਨੂੰ ਕੰਨ ਤੇ ਲਾ ਕੇ ਨਾ ਆਪਾਂ ਖੁਰਕ ਕਰ ਸਕਦੇ ਹਾਂ ਐ ਕਰਕੇ ਪਿੰਡੇ ਤੇ। ਆਹੋ, ਇਹਨੇ ਪਿੰਡਾ ਬੇਟੇ ਬੇਤਹਾਸ਼ਾ ਜ਼ਖਮੀ ਕਰ ਦੇਣਾ। ਔਰ ਜਿਸ ਬੰਦੇ ਨੂੰ ਪੈਨ ਪਿੱਤ ਨਿਕਲੀ ਹੋਵੇ ਨਾ, ਇਹ ਤਸਵੀਰ ਜ਼ਰੂਰ ਲਵੇ ਇੱਕ। ਨਾਦਰੀਨ ਤੁਸੀਂ ਜ਼ਰਾ ਚੈੱਕ ਕਰੋ, ਇਹ ਸਾਰੇ ਕਿੱਲ ਨੇ। ਕਿੱਲ ਨੇ ਭਾਈ? ਹਾਂਜੀ, ਸਾਰੇ ਅੱਛਾ, ਕਿੱਲ। ਇਹ ਉਹ ਮੇਖਾਂ ਟੈਪ ਨੇ, ਕੀ ਹੈ ਇਹ? ਇਹ ਨਾ ਇਹਦੇ ਜੀ 2-3 ਤਰ੍ਹਾਂ ਦੇ ਕੇਲੇ ਹੈਗੇ ਨੇ ਮੁxtਲਿਫ। ਇੱਕ ਤੇ ਬਰੰਜੀ ਕੇਲ ਜਿਹੜੇ ਆਮ ਹੁੰਦੇ ਨਾ ਉਹ ਹੈਗੇ ਨੇ, ਤੇ ਉਸ ਤੋਂ ਇਲਾਵਾ ਜਿਹੜੇ ਦਰਵਾਜ਼ੇ ਨੂੰ ਲੱਗਦੇ ਨਾ ਬਰੀਕ ਕੇਲ, ਲੱਕੜੀ 'ਚ ਜ਼ਿਆਦਾ ਇਸਤੇਮਾਲ ਹੁੰਦੇ ਨੇ ਉਹ ਨੇ। ਇਸ ਤੋਂ ਇਲਾਵਾ ਫਿਰ ਉਹ ਬਰੀਕ ਜਿਹੜੇ ਕੇਲੇ ਨਾ ਉਹਨਾਂ ਨੂੰ ਸ਼ੇਡ ਕੀਤਾ ਬਲੈਕ ਕਲਰ ਦਾ, ਯਾਨੀ ਕਿ 2-3 ਸ਼ੇਡ ਮਿਕਸ ਕਰਕੇ ਨਾ 3D ਦੇ ਪੈਟਰਨ ਨਾਲ ਬਣੇ। ਇਹ ਤੁਸੀਂ ਤੁਹਾਡੇ ਕੋਲ ਉਸਤਾਦ ਨੇ, ਇੱਕ ਕਿੱਥੋਂ ਸਿੱਖਿਆ ਤੁਸੀਂ? ਕੌਣ ਕਰਦਾ? ਇਹ ਮੇਰਾ ਆਪਣਾ ਹੀ ਆਈਡੀਆ ਤੇ ਮੈਂ ਹੀ ਇੰਟਰੋਡਿਊਸ ਕਰਵਾਇਆ ਅਲਹਮਦੁਲਿਲਾ ਪਾਕਿਸਤਾਨ 'ਚ। ਮੈਂ ਪਾਕਿਸਤਾਨ 'ਚ? ਹਾਂਜੀ, ਪਹਿਲਾ ਤੇ ਬਾਕੀ ਪੂਰੀ ਦੁਨੀਆ 'ਚ ਹੋਰ ਵੀ ਲੋਕ ਕਰਦੇ ਨੇ? ਬਹੁਤ ਰੈਂਡਮਲੀ ਕਰਦੇ ਨੇ ਲੋਕ, ਲੇਕਿਨ ਮੈਂ ਦੇ 50+ ਤਸਵੀਰਾਂ ਬਣਾ ਚੁੱਕੀਆਂ ਜੋ ਕਿ ਇੱਕ ਵਰਲਡ ਰਿਕਾਰਡ ਹੈਗਾ। ਯਾਨੀ ਕਿ ਜਿੰਨੀ ਮੈਂ ਤਸਵੀਰਾਂ ਦੇ 'ਚ ਬਣਾਈ ਨਾ ਉਹ ਪੂਰੀ ਦੁਨੀਆ 'ਚ ਕਿਸੇ ਨੇ ਨਹੀਂ ਬਣਾਈਆਂ। ਵੈਸੇ ਰੈਂਡਮਲੀ ਹੈ 2-3 ਹੋਣਗੇ ਆਰਟਿਸਟ ਜਿਹੜਾ ਰੈਂਡਮਲੀ ਨਜ਼ਰ ਆ ਰਹੇ, ਲੇਕਿਨ ਜਿਸ ਤਰ੍ਹਾਂ ਕੰਟੀਨਿਊਸਲੀ ਨਾਲ ਮੈਂ ਕੰਮ ਕਰ ਰਿਹਾ। ਤੁਸੀਂ ਇਹਨੇ ਕਰੀ ਜਾ ਰਹੇ ਹੋ? ਹਾਂਜੀ ਅਲਹਮਦੁਲਿਲਾ। ਇਹਦੇ 'ਚ ਕੋਈ ਯਾਨੀ ਕਿ ਇਹ ਹੁੰਦਾ ਕਿ ਕੋਈ ਤਸਵੀਰ ਸੈਂਡ ਕਰੇ ਨਾ ਤੇ ਉਹਦੀ ਸ਼ਕਲ ਪਹਿਚਾਨੀ ਜਾਏ। ਹਾਂ। ਹੁਣ ਤਸਵੀਰ ਤੇ ਮੈਨੂੰ ਅਲਹਮਦੁਲਿਲਾ ਕੋਈ ਵੀ ਯਾਨੀ ਕਿ ਜਿਸ ਤਰ੍ਹਾਂ ਦੀ ਮਰਜ਼ੀ ਤਸਵੀਰ ਸੈਂਡ ਕਰੇਗਾ ਮੈਂ ਉਹਨੂੰ ਇਸ ਸ਼ੇਪ 'ਚ ਬਣਾ ਸਕਦਾ। ਪਤਾ ਲੱਗੇਗਾ ਇਹ ਫਲਾਂ ਬੰਦਾ। ਹਾਂਜੀ ਬਿਲਕੁਲ। ਹੋਰ ਤੁਸੀਂ ਸਭ ਤੋਂ ਪਹਿਲੇ ਜ਼ਿੰਦਗੀ 'ਚ ਕਿਹਦੀ ਤਸਵੀਰ ਬਣਾਈ ਸੀ? ਮੈਂ ਲਾਮਾ ਇਕਬਾਲ ਕਾਜ਼ਮ ਦੀ ਬਣਾਈ ਸੀ ਤਸਵੀਰ, ਟੈਸਟ ਕੀਤਾ ਸੀ ਕਿਉਂਕਿ ਮੇਰੇ ਜ਼ਿਹਨ 'ਚ ਸੀ ਕਿ ਮੈਂ 2-3 ਆਈਡੀਆਜ਼ ਤੇ ਕੰਮ ਕਰ ਰਿਹਾ ਸੀ, ਬਸ ਇਹ ਸ਼ੌਕ ਸੀ ਕਿ ਮੈਂ ਕੁਝ ਮੁਖਤਲਿਫ ਕਰਨਾ। ਓਕੇ। ਤੇ ਉਸ ਤੋਂ ਬਾਅਦ ਫਿਰ ਮੈਂ ਇਮਰਾਨ ਖਾਨ ਦੀ ਆਫੀਸ਼ੀਅਲੀ ਬਣਾਈ, ISPR ਦੀ, ਉਸ ਤੋਂ ਬਾਅਦ ਫਿਰ ਸ਼ਹਦਾ ਦੀ, ਕਸ਼ਮੀਰ ਦੇ ਲੋਕਾਂ ਦੀ, ਉਸ ਤੋਂ ਇਲਾਵਾ ਵੀ ਮੈਂ ਕੋਈ ਉਹ ਕਿੱਥੇ ਨੇ? ਸਮਾਜ- ਘਰ ਪਈਆਂ ਨੇ ਸਾਰੀਆਂ? ਹਾਂਜੀ ਕੁਝ ਘਰ ਪਈਆਂ ਨੇ, ਜਿਸ ਤਰ੍ਹਾਂ ਕਸ਼ਮੀਰ ਦੇ ਸੀ ਤੇ ਉਹਨਾਂ ਨੂੰ ਮੈਂ ਕਸ਼ਮੀਰ ਭੇਜਦੀ, ਜਿਹੜੇ ਸਹੀ ਤੇ ਲਿਗਲਾਨੀ ਸੀ ਉਹਨਾਂ ਦੇ ਪੋਤੇ ਆਏ ਸੀ ਉਹਨਾਂ ਨੂੰ ਮੈਂ ਦੇਤੀ, ਉਹ ਕਸ਼ਮੀਰ ਲੈ ਗਏ। ਉਹਨਾਂ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਨੇ। ਕਿਸੇ ਆਰਟਿਸਟ ਦੀ ਵੀ ਬਣਾਈ? ਹਾਂਜੀ ਇਮਰਾਨ ਅਸ਼ਰਫ ਦੀ ਬਣਾਈ ਰੀਸੈਂਟਲੀ, ਤੇ ਉਹਨਾਂ ਨੇ ਫਿਰ ਮੈਨੂੰ ਤਸਵੀਰ ਮੇਰੀ ਦੇਖ ਕੇ ਉਹਨਾਂ ਨੇ ਮੈਨੂੰ ਫੋਨ ਕਰਕੇ ਐਪਰੀਸ਼ੀਏਟ ਕੀਤਾ ਮੈਨੂੰ। ਉਹਨਾਂ ਨੇ ਫਿਰ ਸ਼ਾਊਟ ਆਊਟ ਵੀ ਦਿੱਤਾ ਇੰਸਟਾਗ੍ਰਾਮ ਤੇ, ਬੜਾ ਐਪਰੀਸ਼ੀਏਟ ਕੀਤਾ। ਤਸਵੀਰ ਉਹਨਾਂ ਨੂੰ ਤੁਸੀਂ ਗਿਫਟ ਕੀਤੀ? ਹਾਂਜੀ ਉਹਨਾਂ ਨੂੰ ਫਿਰ ਮੈਂ ਭਿਜਵਾ ਦਿੱਤੀ ਸੀ। ਮੇਰੀ ਕਾਤੋਂ ਬਣਾਈ ਨਾ? ਮੈਨੂੰ ਤੁਸੀਂ ਜਾਣਦੇ, ਸਿਰਫ ਵੀਡੀਓ ਦੀ ਹੱਦ ਤੱਕ ਸੀ। ਹਾਂਜੀ ਤੇ ਬਿਲਕੁਲ। ਇੰਨੀ ਮਿਹਨਤ ਕਰਕੇ ਮੇਰੀ ਕਿਉਂ ਤਸਵੀਰ ਬਣਾਈ ਤੁਸੀਂ? ਇਹ ਇੱਕ ਰਿਸਪੈਕਟ ਹੈਗੀ ਤੁਹਾਡੀ ਬੜੀ, ਔਰ ਮੈਂ ਬੜੀ ਦੇਰ ਦਾ ਫੋਲੋ ਕਰ ਰਿਹਾ ਤੁਹਾਨੂੰ। ਯਾਨੀ ਕਿ ਮੈਂ ਉਹਨੇ ਤੁਸੀਂ ਮਿਲੇ ਹੋ ਤੇ ਮੈਂ ਸੋਚ ਰਿਹਾ ਸੀ, ਮੈਂ ਅਕਸਰ ਦੋਸਤਾਂ ਨੂੰ ਕਹਿੰਦਾ ਸੀ ਕਿ ਅਸੀਂ ਮਾਨਾ ਮਾਲ ਜਾਂਦੇ ਆ, ਪੈਕੇਜਸ ਮਾਲ ਜਾਂਦੇ ਆ, ਨਾਰਕਲੀ ਵੀ ਤੁਸੀਂ ਸ਼ੋਅ ਕੀਤੇ। ਮੈਂ ਕਿਹਾ ਅਸੀਂ ਜਾਂਦੇ ਉਦੋਂ ਜਾਂਦੀ ਪਈ ਹੁੰਦਾ ਨਹੀਂ, ਅਸੀਂ ਯਾਨੀ ਕਿ ਅਸੀਂ ਵੀ ਉੱਥੇ ਹੀ ਜ਼ਲੀਲ ਉੱਥੇ ਹੀ ਰਗੇ ਫਿਰਦੇ ਆ, ਕਦੇ ਸਾਨੂੰ ਨਹੀਂ ਮਿਲਿਆ। ਨਹੀਂ ਤੁਸੀਂ ਜ਼ਲੀਲ ਨਹੀਂ ਹੁੰਦੇ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਿਸ ਤਰ੍ਹਾਂ ਸੋਚਦੇ ਹੋ ਵੀ ਅਗਰ ਮੈਂ ਮਾਨਾ ਮਾਲ ਅੱਧਾ ਘੰਟਾ ਸ਼ੋਅ ਕੀਤਾ ਤੇ ਤੁਸੀਂ ਜਦੋਂ ਵੀ ਜਾਓ ਤੇ ਮੈਂ ਉੱਥੇ ਹੀ ਹੋਵਾਂ? ਇਹ ਕਿਦਾਂ ਹੋ ਸਕਦਾ? ਰੈਂਡਮਲੀ ਮਿਲ ਇਤਫਾਕ ਅੱਛਾ, ਹੋ ਕਿਤੇ ਜਾਂਦਾ। ਇਤਫਾਕਨ ਵੀ ਨਹੀਂ ਮਿਲੇ? ਹਾਂ ਇਤਫਾਕਨ ਵੀ। ਮੈਂ ਕਿਹਾ ਇੰਜ ਨਹੀਂ ਹੁੰਦਾ ਹੈਗਾ। ਤੇ ਜਿਸ ਤਰ੍ਹਾਂ ਮੇਰਾ ਸੀ ਮੈਂ ਤਸਵੀਰ ਬਣਾਵਾਂ, ਲੇਕਿਨ ਮਿਲਣ ਦਾ ਕੋਈ ਰਿਸੋਰਸ ਨਹੀਂ ਸੀ ਨਾ, ਤੇ ਮੈਂ ਕਿਹਾ ਮੈਂ ਬਣਾਵਾਂਗਾ। ਲੇਕਿਨ ਜਦੋਂ ਮੈਂ ਤੁਹਾਡੀ ਵੀਡੀਓ ਵੇਖੀ ਤੇ ਮੈਂ ਕਿਹਾ ਇਹ ਲੱਗਦਾ ਮੇਰਾ ਚਾਂਸ ਲੱਗ ਸਕਦਾ। ਇਹ ਤਸਵੀਰ ਨਾਲੋਂ ਜ਼ਿਆਦਾ ਨਾ ਇਹਦੇ 'ਚ ਕਿੱਲਾਂ ਨਾਲੋਂ ਬਹੁਤੀ ਤੁਹਾਡੀ ਮੁਹੱਬਤ ਸ਼ਾਮਲ ਹੈ ਇਹਦੇ 'ਚ। ਬਿਲਕੁਲ ਇੰਜ। ਠੀਕ ਹੈ ਜੀ। ਅੱਛਾ ਇਹ ਦੱਸੋ ਇਹਦੇ 'ਚ ਕਿੰਨੇ ਕਿੱਲ ਲੱਗੇ ਨੇ? ਕੋਈ ਗਿਣੇ ਵੀ ਨਹੀਂ ਜਾਂ ਲਾਈ ਗਏ ਹੋ ਬਸ? ਨਹੀਂ ਇਹਦੇ ਕੋਈ 2.5 ਤੋਂ 3,000 ਦੇ ਦਰਮਿਆਨ ਇਹਦੇ ਕਿੱਲ ਲੱਗੇ। 2.5 ਤੋਂ 3,000, 2500 ਤੋਂ 3,000 ਕਿੱਲ ਲੱਗੇ ਨੇ? ਹਾਂਜੀ 2500 3,000 ਇਹਦੇ ਕਿੱਲ ਲੱਗੇ ਨੇ। ਤੇ ਵੈਸੇ ਤੇ ਬੜਾ ਮੁਸ਼ਕਿਲ ਹੁੰਦਾ, ਯਾਨੀ ਕਿ ਇਹ ਬੰਦੇ 10-15 ਦਿਨ ਲੱਗ ਜਾਂਦੇ ਨੇ, ਲੇਕਿਨ ਮੈਂ 2-3 ਦਿਨਾਂ 'ਚ ਨਾ ਦਿਨ ਰਾਤ ਲਾ ਕੇ ਮੈਂ ਬਣਾਈ, ਕਿਉਂਕਿ ਤੁਹਾਡੇ ਸਾਲਗਿਰ ਕਰੀਬ ਸੀ। ਨਾਰਮਲ ਅਗਰ ਤੁਸੀਂ ਬਣਾਓ ਕਿੰਨੇ ਦਿਨ ਲੱਗਦੇ ਨੇ? 15 ਦਿਨ ਲੱਗਦੇ? ਹਾਂਜੀ ਨਹੀਂ ਸਾਈਜ਼ ਤੇ ਵੀ ਡਿਪੈਂਡ ਕਰਦਾ, ਤਸਵੀਰ ਤੇ ਵੀ ਡਿਪੈਂਡ ਕਰਦਾ ਹੈਗਾ। ਅੱਛਾ ਇਹ ਫਿਰ ਤੁਸੀਂ ਰਾਤ ਦਿਨ ਜਾ ਕੇ ਹਾਂਜੀ। ਉਹ 14-15 ਦਿਨਾਂ ਦਾ ਕੰਮ ਮੇਰੀ ਸਾਲਗਿਰ ਵਾਸਤੇ? 2 ਦਿਨ ਮੈਂ ਪਹਿਲੇ ਵੀਡੀਓ ਵੇਖੀ, 2-3 ਦਿਨ ਜੇ ਮੈਂ ਦਿਨ ਰਾਤ ਬਸ ਹੋਰ ਕੋਈ ਕੰਮ ਨਹੀਂ ਕੀਤਾ, ਬਸ ਇਹ ਕਰਕੇ ਮੈਂ ਕਿਹਾ 15 ਤਰੀਕ ਨੂੰ ਵੀਡੀਓ ਸੈਂਡ ਕਰਨੀ ਹੈ, ਨਹੀਂ ਤੇ ਫਿਰ ਚਾਂਸ ਮੌਕਾ। ਮੈਂ ਹੁਣ ਕਲੈਪ ਅਗਰ ਕਰਨੀ ਹੋਵੇ ਤੁਹਾਡੇ ਵਾਸਤੇ ਤੇ ਆ ਫੜ ਕੇ ਰੱਖੀ ਜ਼ਰਾ ਇਧਰ ਕਲੈਪ ਪਾਣਾ। ਇਹ ਤੁਹਾਡੇ ਵਾਸਤੇ ਸਾਡੀ ਕਲੈਪ ਸੀ ਔਰ ਇੰਨੀ ਮੁਹੱਬਤ। ਹਾਂਜੀ ਇਹ ਪੁੱਛੋ ਕਿ ਇਹਨਾਂ ਦੇ ਮਹੱਲੇਦਾਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ? ਪੁੱਛੋ ਜ਼ਰਾ ਨਾ। ਬਿਲਕੁਲ ਮੈਂ ਆਪ ਸਾਰੇ ਚੈਨਲ ਸਬਸਕ੍ਰਾਈਬ ਹੈ। ਤੁਸੀਂ ਇੱਕ ਚੈਨਲ ਦਾ ਨਾਮ ਭੁੱਲ ਗਏ, ਤੁਹਾਡੀ ਮਿਸਟੇਕ ਹੈ, ਸਜਾਦ ਜਾਨੀ ਫਨੀ ਕਾਲ, ਉਹਦੇ ਦੱਸਿਆ ਨੇ। ਆ ਲੈ ਮੈਂ ਨਹੀਂ ਕਿਹਾ, ਮੈਂ ਸਾਰੇ ਹੀ ਚੈਨਲ। ਨਹੀਂ ਸਾਰੇ ਨਹੀਂ, ਸਾਰੇ ਕਿਸੇ ਨੂੰ ਕੀ ਪਤਾ, ਸਾਰੇ ਨਾਂ ਲੈ ਕੇ ਦੱਸੋਗੇ ਨਾ। ਹਾਂ ਸਹੀ ਫਨੀ ਗੱਲ, ਕਾਲ ਸਹੀ ਗੱਲ ਹੈ। ਅੱਛਾ ਕਾਸ਼ਿਫ ਸਾਹਿਬ, ਅੱਛਾ ਤੁਹਾਡਾ ਨਹੀਂ ਖਿਆਲ ਅਗਰ ਇਸ ਬੰਦੇ ਦੀ ਮੈਂ ਬਣਾਉਣੀ ਹੋਵੇ ਤਸਵੀਰ ਇਹਦੀ, ਤੇ ਇਹ ਨਾਜ਼ਰੀਨ ਦੇਖ ਲਈ ਤੁਸੀਂ, ਇਹਨੂੰ ਤੁਸੀਂ ਸਾਈਡ ਤੇ ਰੱਖ ਦਈਏ, ਠੀਕ ਆ ਜੀ। ਇਹ ਦੇਖੋ ਜ਼ਰਾ ਕੈਸਾ ਲੱਗ ਰਿਹਾ, ਤੁਹਾਨੂੰ ਕਲੋਜ਼ ਤੋਂ ਵੀ ਮੈਂ ਦਿਖਾਵਾਂਗਾ, ਠੀਕ ਹੈ ਜੀ। ਚਲੋ ਇੱਥੇ ਰੱਖ ਲੈਣੇ ਇਹਨੂੰ, ਜਾਂ ਇੱਥੇ ਪਿੱਛੇ ਕੁਰਸੀ ਤੇ ਰੱਖੀਏ, ਇੱਥੇ ਹਾਂ ਥੋੜਾ ਇਹਨੂੰ ਮਗਨਈਆ ਨਾਲ ਜੋੜ। ਮਗਨਈਆ ਬਤਾ। ਅੱਛਾ ਜੀ
ਇਹਨੂੰ ਤੂੰ ਕੀ ਨਾਮ ਦੇਂਗਾ ਹੁਣ ਇਸ ਤਸਵੀਰ ਨੂੰ ਆਪਣੇ? ਇਹ ਸਰ ਨਾਮ ਇਹਦਾ ਵਾ ਕਿ ਖਿੱਲੋ ਕੇ ਝਰੋਕੋਂ ਸੇ मैंने देखा है बरंजी रे किलों के झरोकों से। ਭਾਜੀ ਕਿੱਲ ਲੱਗੇ ਨੇ ਪ੍ਰੋਪਰ, ਤੁਹਾਨੂੰ ਲੱਗ ਰਿਹਾ ਹੈ ਕਿ ਤਕਰੀਬਨ ਕੋਈ ਇਹ ਕੁਛ ਨਹੀਂ ਨਾ ਕਿੱਲ ਪਾਣ, ਇਹ ਤਕਰੀਬਨ 170 ਕਿੱਲ ਲੱਗੇ ਆ ਪਾਣ। 2500 ਤੋਂ 3000 ਕਿੱਲ ਲੱਗੇ ਨੇ ਔਰ ਕਿੱਲਾਂ ਦੀ ਕੀਮਤ ਦਾ ਨਹੀਂ ਰੌਲਾ। 2500 ਤੋਂ 3000 100 ਦੇ 200 ਦੇ 300 ਦੇ ਹੋਣਗੇ, ਇੱਕ ਮਿਸਾਲ ਆ, ਲੇਕਿਨ ਕੀਮਤ ਹੈਗੀ ਆ ਸਭ ਤੋਂ ਪਹਿਲੇ ਤੇ ਉਹਨਾਂ ਦੀ ਮੁਹੱਬਤ ਦੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਤਲਬ ਮੈਂ ਇੱਕ 15 ਦਿਨ ਦਾ ਜਿਹੜਾ ਕੰਮ ਹੁੰਦਾ ਉਹ ਮੈਂ 3 ਦਿਨ ਚ ਕੀਤਾ। ਜ਼ਾਹਰੀ ਬਾਤ ਆ ਕਿਤੇ 72 ਘੰਟੇ ਨੇ 72 ਘੰਟੇ ਚੋਂ 60 ਘੰਟੇ ਜਾਂ 55 ਘੰਟੇ ਜਿਹੜਾ 15 ਦਿਨ ਚ ਕੰਮ ਹੁੰਦਾ ਅਗਰ 3-4 ਦਿਨ ਚ ਕੀਤਾ ਹੋਵੇ ਤੇ ਉਹ ਕਿੱਦਾਂ ਉਹਨਾਂ ਨੇ ਕੀਤਾ ਹੋਵੇਗਾ? ਬਿਲਕੁਲ ਐਸਾ ਹੀ ਹੈ। ਠੀਕ ਹੈ ਜੀ। ਲੇਕਿਨ ਪਾਣ ਮੈਂ ਵੀ ਕਰਾਂਗਾ, ਮੈਂ ਸਵੇਰ 2.5-3 ਬਣਾ ਸਕਦਾ? ਬਿਲਕੁਲ 2.5-3 ਕਿਲੋ ਕਿੱਲ ਲੈ ਕੇ ਆ ਰਿਹਾ ਸਵੇਰ ਮੈਂ। ਔਰ ਅੱਛਾ ਉਹ ਕਿੱਲਾਂ ਨਾਲ ਕੀ ਕਰੇਗਾ ਤੂੰ? ਮੈਂ ਵੀ ਪਾਣ ਕੈਲੀਗ੍ਰਾਫੀ ਕਰਨੀ ਪਾਣ, ਕੀ ਕਰਨੀ? ਕੈਲੀਗ੍ਰਾਫੀ ਕਿੱਲਗ੍ਰਾਫੀ। ਔਰ ਸਟੀਲ ਦੇ ਕਿੱਲ ਪਾਣ ਐਡੇ ਐਡੇ ਲੈ ਕੇ ਆਣੇ ਮੈਂ, ਕਿ ਅਸੀਂ ਕੱਪੜੇ ਵੀ ਬਾਹਰ ਸੁੱਕਣੇ ਪਾ ਸਕੇ ਤੁਹਾਡੀ ਤਸਵੀਰ ਤੇ। ਚਾਬੀਆਂ ਵੀ ਟੰਗ ਲੀਆਂ? ਬਿਲਕੁਲ। ਮਤਲਬ ਇੱਥੇ ਇੰਜ ਅੱਗ ਭਰਵੱਟੇ ਤੇ ਚਾਬੀ ਟੰਗਤੀ? ਟੰਗ ਦਿੱਤੀ, ਬਹੁਤ ਇਹ ਬੜਾ ਫਾਇਦਾ ਹੁਣ ਹੈ। ਬਨੈਣ ਟੰਗੀ ਹੋਏ। ਆਹੋ ਉਹ ਤਾਂ ਜ਼ਾਹਰੀ ਗੱਲ ਆ ਵੀ ਸੋਹਣਾ ਬੁੱਲ ਦੇ ਉੱਤੇ ਇੱਥੇ ਬਨੈਣ ਟੰਗਤੀ ਹੈ। ਆ ਜਿਹੜੀ ਲੱਟ ਆ, ਇਹ ਲੱਟ ਇੱਥੇ ਚਾਬੀਆਂ ਟੰਗਤੀਆਂ, ਬਿਲਕੁਲ ਹੈ ਨਾ? ਬਿਲਕੁਲ ਇਦਾਂ ਹੀ ਆ। ਤਸਵੀਰ ਲੁੱਕ ਗਈ ਆ ਤੇ ਵਾਸ਼ਰੂਮ 'ਚ ਤਸਵੀਰ ਲਾਈ ਹੋਵੇ, ਇੱਧਰ ਬੁਰਖਾ ਟੰਗਿਆ, ਉਧਰ ਬਨੈਣ ਟੰਗੀ ਆ, ਨਾਲ ਬੁਰਸ਼ ਵਿੱਚ ਹੈ ਬੁਰਸ਼ ਆ ਫਸਾਇਆ, ਵਿੱਚੇ ਬੁਰਸ਼ ਵੀ ਫਸਾਏ ਨੇ। ਦਿਲ ਕਰੇ ਵਿੱਚ ਅੱਛਾ ਵਿੱਚ ਦਿਲ ਕਰੇ ਅੱਖ ਤੇ ਡੇਲੇ ਦੇ ਵਿੱਚ ਸੇਫਟੀ ਫਸਾਈ ਹੋਇਆ ਕਰਕੇ ਫਿੱਟੇ ਮੂੰਹ। ਬੋਲ ਤੇ ਪੇਸਟ ਡਿੱਗੀ ਹੋਏ। ਆਹੋ ਆਹ ਹੈ ਨਾ? ਲੇਕਿਨ ਮੈਂ ਨਾ ਇਸ ਤੋਂ ਬਾਅਦ ਮੇਰੀ ਤਸਵੀਰ ਵੀ ਇਹਨਾਂ ਨੇ ਬਣਾਣੀ ਹੈ। ਪਾਣੇ ਦੀ ਤੁਸੀਂ ਅਗਰ ਤਸਵੀਰ ਬਣਾਓਗੇ ਕਿੰਨੇ ਕਿੱਲ ਕਲਿਆਣ ਲੱਗਣਗੇ ਇਹਦੇ ਤੇ? ਕਿੱਲ ਥੋੜੇ ਲੱਗਣੇ, ਕਿੱਲ ਕਲਿਆਣ ਲੱਗੀ। ਅੱਛਾ ਇਹਦੇ 'ਚ ਨਾ ਵਾਈਟ ਕਿੱਲ ਵੀ ਲੱਗਣੇ ਨੇ। ਹਾਂਜੀ ਇਹ ਦੇਖੋ ਮੇਰੀ ਤੇ ਤੁਸੀਂ ਕਲੀਨ ਸ਼ੇਵ ਵਾਲੀ ਬਣਾਈ ਨਾ। ਇਹ ਬਾਬਰਕਤ ਕਿੱਲ ਲੱਗਣੇ ਨੇ। ਹਾਂਜੀ ਇਹਦੇ ਵਿੱਚ ਬਾਬਰਕਤ ਕਿੱਲ ਲੱਗਣੇ ਨੇ, ਵਾਈਟ ਨੇਸ਼ਨ। ਇਹਦੇ 'ਚ ਵਾਈਟ ਕਿੱਲ ਲੱਗਣੇ ਨੇ। ਤੇਰੇ ਤੇ ਸੱਚੀ ਮੁੱਚੀ ਬਹੁਤ ਕਿੱਲ ਨੇ ਬੈਠੇ ਮੂੰਹ ਤੇ, ਹੈਂ? ਪਹਿਲੇ ਆਹ ਤੇ ਕਢਾ ਜਾ ਕਿੱਲ ਆਂਦੀ ਜਾਂ ਵੀ ਮੁਟਿਆਰੇ ਨਹੀਂ। ਇਹਨਾਂ ਦੇ ਨਾਲ ਹੋਰ ਕਿੱਲ ਟਕਵਾ ਕੇ ਇਹਦੀ ਬਣਵਾ ਲਾ ਤਸਵੀਰ ਕਸਰ ਮੈਂ ਨਹੀਂ ਭਾਈ ਮੈਂ ਕਰਨੀ ਹੈ ਕਿੱਲ, ਬਹੁਤ ਜ਼ਰੂਰੀ ਹੈ। ਅੱਛਾ ਅਸੀਂ ਅਕਸਰ ਪਾਰਲਰ ਤੇ ਜਾਂਦੇ ਨਾ ਜੀ, ਆ ਮੂੰਹ ਦੇ ਕਿੱਲ ਕੱਢ ਦਿਓ। ਹਾਂ ਤੇ ਹੁਣ ਇਹ ਤਸਵੀਰ ਬੰਦਾ ਲੈ ਕੇ ਜਾਵੇ ਕਿ ਜੀ ਇਹ ਕਿੱਲ ਕੱਢ ਦੇ। ਉਹਨਾਂ ਨੇ ਪਲਾਸ ਨਾਲ ਕੱਢ ਦੇਣਾ ਸਾਰੇ। ਆਹੋ ਆਹੋ। ਅੱਛਾ ਇਹ ਆਈਡੀਆ ਤੁਸੀਂ ਕਿਤੇ ਅੱਗੇ ਇਹਨੂੰ ਇੰਟਰਨੈਸ਼ਨਲ ਵੀ ਤੁਸੀਂ ਕਿਤੇ ਲਿਜਾਣਾ ਕਦੀ ਸੋਚਿਆ? ਜੀ ਬਿਲਕੁਲ। ਮੇਰਾ ਉਹ ਅਰਤੁਗੁਲ ਦੇ ਜਿਹੜੇ ਕਰੈਕਟਰ ਸੀ ਤੁਰਗਤ ਤੇ ਬੰਸੀ, ਹਾਂ ਹਾਂ, ਉਹ ਵੀ ਪਾਕਿਸਤਾਨ ਆਏ ਸੀ, ਉਹਨਾਂ ਦੀ ਮੈਂ ਤਸਵੀਰਾਂ ਨੂੰ ਪ੍ਰੈਜ਼ੈਂਟ ਕੀਤੀ, ਉਹਨਾਂ ਨੂੰ ਆਪ ਮਿਲ ਕੇ? ਹਾਂਜੀ ਆਪ ਖੁਦ ਮਿਲਿਆ ਸੀ, ਤਸਵੀਰ ਬਣਾ ਕੇ ਦਿੱਤੀ ਉਹਨਾਂ ਨੂੰ? ਹਾਂਜੀ ਬਿਲਕੁਲ। ਉਹਨਾਂ ਉਹਦੀ ਕੋਈ ਪਿਕਚਰ ਪਈ ਤੁਹਾਡੇ ਕੋਲ? ਅਸੀਂ ਉਹ ਵੀ ਲਾਵਾਂਗੇ ਤੇ ਉਹਨਾਂ ਨੇ ਬਲਕਿ ਮੈਨੂੰ ਤੁਰਗਤ ਨੇ ਜਿਹੜਾ ਕੁਲਾੜੇ ਵਾਲਾ, ਉਹਨਾਂ ਨੇ ਮੈਨੂੰ ਬਲਕਿ ਕੰਪਲੀਮੈਂਟ ਬੜਾ ਅੱਛਾ ਦਿੱਤਾ ਕਿ ਯੂ ਆਰ ਰੀਅਲੀ ਆਰਟਿਸਟ। ਬੜਾ ਇਨਸਪਾਇਰ ਹੋਇਆ। ਫਿਰ ਉਹ ਪੈਕ ਕਰਵਾ ਕੇ ਆਪਣੇ ਘਰ ਲੈ ਕੇ ਉੱਥੇ ਜਾ ਕੇ ਡਿਸਪਲੇ ਉਹਨਾਂ ਨੇ ਕੀਤੀ ਬਕਾਇਦਾ। ਉਹਦੀ ਵੀ ਉਹਨੇ ਤਸਵੀਰ ਭੇਜੀ ਤੁਹਾਨੂੰ? ਹਾਂਜੀ। ਇਸ ਤੋਂ ਇਲਾਵਾ ਜਿਹੜੇ ਤੁਹਾਡੇ ਚੈਨਲ ਤੇ ਸਿੱਖ ਬਰਾਦਰੀ ਬੜੀ ਹੈ, ਸਾਡੀ ਸਿੱਖ ਤੇ ਉਹ ਜਦੋਂ ਇਹਨਾਂ ਦੇ ਕਰਤਾਰਪੁਰ ਦਾ ਸੀ, ਮੈਂ ਕਰਤਾਰਪੁਰ ਦਾ ਬਣਾਇਆ ਸੀ ਤੇ ਉਹਨਾਂ ਦਾ ਵੀ ਬਣਾਇਆ ਸੀ? ਹਾਂਜੀ। ਉਹ ਸਰਦਾਰ ਇੱਕ ਆਏ ਸੀ ਤੇ ਉਹਨਾਂ ਨੇ ਫਿਰ ਰਿਸੀਵ ਕਰਕੇ ਲੈ ਗਏ ਸੀ ਇੰਡੀਆ, ਗਿਫਟ ਕੀਤਾ ਸੀ? ਹਾਂਜੀ ਮੈਂ ਗਿਫਟ। ਅੱਛਾ ਵਾਹ ਵਾਹ। ਲਓ ਜੀ ਸਰਦਾਰ ਬਰਾਦਰੀ ਸਾਡੇ ਵੀਰ ਸਾਰੇ ਹੈ, ਸਿੱਖ ਬਰਾਦਰੀ। ਜਿਹੜਾ ਅਰਤਗੁਲ ਦਾ ਕਰੈਕਟਰ ਆ ਸ਼ਰਬਤ ਕੀ ਨਾ ਉਹਦਾ? ਤੁਰਗਤ। ਸ਼ੁਰਬਤ। ਬੇਟੇ ਤੇਰੀ ਮੈਂ ਇਹੋ ਜੀ ਦੁਰਗਤ ਕਰਨੀ ਹੈ ਨਾ। ਸ਼ੁਰਬਤ ਪਾਇਨ ਤੁਰਗਤ ਉਹਨੂੰ ਵੀ ਕਹਿਣਾ ਹੈ ਕਿ ਚੈਨਲ ਸਬਸਕ੍ਰਾਈਬ ਕਰੇ। ਉਹਨੇ ਤੁਰਕੀ ਚ ਕਲਾੜਾ ਮਾਰਨਾ ਤੁਹਾਨੂੰ। ਹਾਂ ਨਹੀਂ ਉਹਨੂੰ ਪੰਜਾਬੀ ਦੀ ਸਮਝ ਨਹੀਂ ਹੁੰਦੀ, ਲੇਕਿਨ ਇਹਦੀ ਉਹਨੂੰ ਸਮਝ। ਇਹ ਐਸਾ ਆਰਟ ਆ ਇਹ ਗੂੰਗਿਆਂ ਨੂੰ ਵੀ ਸਮਝ ਆਏਗੀ। लेकिन मैं तुरबत में खुद कहना कि सर अदल हलक रिसी हक नताइल करना सजाजानी ऑफिशियल चैनल सब्सक्राइब। ਕਿਉਂ ਸਰ ਸਮਝ? ਉਹ ਅਰਬੀ ਬੋਲਦੇ ਨੇ? ਨਹੀਂ ਤੁਰਕਿਸ਼। ਤੁਰਕਿਸ਼ ਨੇ? ਤੁਰਕਿਸ਼ ਕਿਦਾਂ? कंट्रोल किशिन गगली करड़ा तक जिगर ना गने के सब्सक्राइब। ਸਰ ਹਰ ਜ਼ੁਬਾਨ ਹੈਗੀ ਉਹਦੇ ਕੋਲ। ਹਾਂ ਠੀਕ ਹੈ ਨਾ? ਤੁਸੀਂ ਸੇਲ ਵੀ ਕਰਦੇ ਹੋ? ਹਾਂਜੀ ਆਰਡਰ ਤੇ, ਯਾਨੀ ਕਿ ਲੋਕ ਅਗਰ ਆਪਣੀ ਜਿਸ ਤਰ੍ਹਾਂ ਮੈਂ ਕਿਹਾ ਆਪਣੀ ਤਸਵੀਰ ਬਣਵਾਉਣਾ ਚਾਹੇ, ਜਿਸ ਤਰ੍ਹਾਂ ਗਿਫਟ ਕਰਨ ਵਾਸਤੇ, ਤੁਸੀਂ ਇਹਨਾਂ ਨੂੰ ਤੁਸੀਂ ਪ੍ਰੋਫੈਸ਼ਨਲ ਵੀ ਆਪਣਾ ਹੀ ਕਰ ਲਿਆ? ਹਾਂਜੀ ਪ੍ਰੋਫੈਸ਼ਨਲ ਇਹੀ ਕਰ ਲਿਆ। ਪਹਿਲੇ ਮੈਂ ਯਾਨੀ ਕਿ ਮੇਰਾ ਸ਼ੌਕ ਸੀ, ਮੈਂ ਜੋਬ ਕਰ ਰਿਹਾ ਸੀ, ਜੋਬ ਕਰਦੇ ਨਾਲ ਮੈਂ ਕੰਮ ਕਰ ਰਿਹਾ ਸੀ, ਲੇਕਿਨ ਹੁਣ ਅਲਹਮਦੁਲਿਲਾ ਇਹੀ ਮੇਰਾ ਪੈਸ਼ਨ ਹੈ ਤੇ ਇਹੀ ਮੇਰਾ ਪ੍ਰੋਫੈਸ਼ਨ ਹੈ। ਤੇ ਆਨਲਾਈਨ ਯਾਨੀ ਤੁਸੀਂ ਮਤਲਬ ਕਿਸੇ ਨੂੰ ਬਣਾ ਕੇ ਦਿੱਤੀਆਂ ਨੇ? ਹਾਂਜੀ ਮੈਂ ਸੇਲ ਕੀਤੀਆਂ ਨੇ? ਜੀ ਜੀ। ਯਾਨੀ ਕਿ ਲੋਕ ਆਰਡਰ ਕਰਦੇ ਨਾ ਆਪਣੀ ਤਸਵੀਰਾਂ ਆਪਣੀ ਕਿਸੇ ਦੀ ਬਣਵਾਉਣੀ ਹੋਵੇ। ਤੁਹਾਡੇ ਕੋਲ ਪੇਜ ਕੋਈ ਸੋਸ਼ਲ ਮੀਡੀਆ ਕੋਈ? ਸੋਸ਼ਲ ਮੀਡੀਆ ਤੇ ਅਹਿਮਦ ਅਲੀ ਸਾਦਿਕ ਨਾਮ ਲਿਖੂਗਾ ਮੈਂ। ਅਹਿਮਦ ਅਲੀ ਸਾਦਿਕ? ਹਾਂ ਗੂਗਲ ਤੇ ਲਿਖ ਲਓਗੇ ਤੇ ਉਹ ਮੇਰਾ ਪੇਜ ਵੀ ਆਏਗਾ। YouTube ਤੇ ਵੀ? ਹਾਂਜੀ YouTube ਤੇ ਮੇਕਿੰਗ ਬਣਾਉਂਦੇ ਹੋ ਤੁਸੀਂ? ਅਪਲੋਡ ਕਰਦੇ ਹੋ ਮੇਕਿੰਗ? ਹਾਂਜੀ ਉਹ ਜਿਹੜੀ ਟਾਈਮ ਲੈਪ ਦੇ ਨਾਲ ਸਪੀਡ ਦੇ ਨਾਲ ਹੁੰਦੀ ਹੈ?
ਮੈਂ ਇੱਕ ਚੈਨਲ ਬਣਾਇਆ ਸੀ, ਉਹ ਰੀਸੈਂਟਲੀ ਉਹ ਡਿਲੀਟ ਹੋ ਗਿਆ, ਲੇਕਿਨ ਹੁਣ ਮੈਂ ਦੁਬਾਰਾ ਕੁਛ ਅਰਸਾ ਹੋਇਆ ਮੈਂ ਦੁਬਾਰਾ ਚੈਨਲ ਆਪਣਾ ਬਣਾਇਆ YouTube ਤੇ। ਅਹਿਮਦ ਅਲੀ ਸਾਦਿਕ ਹਾਂਜੀ, ਅਹਿਮਦ ਅਲੀ ਸਾਦਿਕ। ਹਾਂਜੀ ਸਾਦਿਕ ਹਰਿਆਣੀ ਹੈ। ਹਾਂਜੀ ਨਹੀਂ, ਉਹ ਇੱਕ ਅਹਿਮਦ ਅਲੀ ਹਾਕਮ ਸਾਡੇ ਨਾਥ ਖਾਵੀ ਨੇ, ਉਹ ਨਹੀਂ। ਸਾਦਿਕ ਅਲੀ ਵਾਜ ਜਿਹੜਾ ਵੀ ਹੈਗਾ। ਨਹੀਂ ਸਰ, ਇਹ ਅਹਿਮਦ ਅਲੀ ਸਾਦਿਕ ਸਾਹਿਬ। ਸਾਦਿਕ ਸਾਹਿਬ ਤੁਹਾਡੇ ਵਾਲਿਦ ਸਾਹਿਬ ਦਾ ਮੇਰੇ ਨਾਮ। ਵਾਲਿਦ ਸਾਹਿਬ। ਸਾਦਿਕ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਔਰ ਤੁਸੀਂ ਬੜਾ ਪ੍ਰਾਊਡ ਫੀਲ ਕਰਿਆ ਕਰੋ, ਆਪਣੇ ਆਪ ਫਖਰ ਮਹਿਸੂਸ ਕਰਿਆ ਕਰੋ ਕਿ ਤੁਹਾਨੂੰ ਅੱਲਾ ਨੇ ਐਸਾ ਬੇਟਾ ਦਿੱਤਾ ਜਿਹਨੇ ਐਡਾ ਨਾਯਾਬ ਕੰਮ ਕੀਤਾ, ਔਰ ਤੁਹਾਡੇ ਲਈ ਇਹ ਬੜੇ ਫਖਰ ਵਾਲੀ ਗੱਲ ਆ, ਔਰ ਸਾਡੇ ਲਈ ਇਸ ਤੋਂ ਕਿ ਸਾਡੇ ਮੁਲਕ ਦਾ ਇੱਕ ਸਾਡਾ ਭਰਾ ਵਾ, ਸਾਡਾ ਜੀ ਆ ਤੇ। ਲੇਕਿਨ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਤੁਹਾਡਾ ਬੇਟਾ ਮਾਸ਼ਾਅੱਲਾ ਇੰਨਾ ਕਾਬਲ ਆ ਔਰ ਤੁਹਾਡਾ ਖੂਨ ਆ। ਔਰ ਤੁਸੀਂ ਨਾਜ਼ਰੀਨ ਚੈਨਲ ਜਿਹੜੇ ਦੇਖ ਰਹੇ ਨੇ ਇਸ ਟਾਈਮ ਸ਼ੋ, ਤਸਵੀਰ ਬਣਵਾਉਣੀ ਹੋਵੇ, ਕਿਸੇ ਨੂੰ ਗਿਫਟ ਕਰਨੀ ਹੋਵੇ, ਕਿਤੇ ਤੁਸੀਂ ਦੋਸਤ ਨੂੰ ਭੇਜਣੀ ਹੋਵੇ, ਵਾਲਦਾ ਦੀ, ਵਾਲਦ ਦੀ, ਬੀਵੀ ਦੀ, ਮਸ਼ੂਕ ਦੀ, ਗਰਲਫ੍ਰੈਂਡ ਦੀ, ਦੂਜੀ ਬੀਵੀ ਦੀ, ਤੀਜੀ ਬੀਵੀ ਦੀ, ਸਤਵੀਂ ਦੀ, ਸੱਤ ਹੁੰਦੀਆਂ ਹੀ ਨਹੀਂ। ਕਿਉਂ ਭਾਈ? ਨਹੀਂ, ਚੌਥੀ ਦੀ, ਠੀਕ ਹੈ ਜੀ। 19ਵੀਂ ਦੀ, ਕਿੰਨੇ ਦੀ? 19ਵੀਂ ਦੀ, 19ਵੀਂ ਦੀ, 19ਵੀਂ ਦੀ, ਵਾਹ ਵਾਹ, ਠੀਕ ਹੈ ਟੋਟਲ ਜੀ। 46 ਹੋ ਗਈ। ਕਿਸੇ ਨੂੰ ਵੀ ਆਪਣੇ ਬੱਚੇ ਦੀ, ਕਿਸੇ ਦੀ ਵੀ ਤਸਵੀਰ ਬਣਾਉਣੀ ਹੋਵੇ, ਮਜ਼ਾਕ ਕਰ ਰਹੇ ਹਾਂ, ਤੇ ਤੁਸੀਂ ਅਹਿਮਦ ਭਾਈ ਦਾ ਤੁਹਾਡਾ ਨੰਬਰ ਥੱਲੇ ਚਲਾ ਦਈਏ ਅਸੀਂ? ਹਾਂਜੀ ਜ਼ਰੂਰ। ਅਹਿਮਦ ਭਾਈ ਦਾ ਨੰਬਰ ਅਸੀਂ ਥੱਲੇ ਚਲਾ ਰਹੇ ਹਾਂ, ਤੁਸੀਂ ਇਹਨਾਂ ਨੂੰ ਕਾਲ ਕਰੋ ਔਰ ਤੁਸੀਂ ਇਹਨਾਂ ਨੂੰ ਕਹੋ ਆਰਡਰ ਦਿਓ, ਭਾਵੇਂ ਕਿਸੇ ਵੀ ਮੁਲਕ 'ਚ ਜਿੰਨੇ ਵੀ ਓਵਰਸੀਜ਼ ਸਾਡੇ ਭਰਾ ਨੇ, ਉਹਨਾਂ ਨੇ ਅਗਰ ਕਿਸੇ ਨੂੰ ਭੇਜਣੀ ਹੈ ਤੇ ਉਹ ਕਾਲ ਕਰੋ, ਇਹਨਾਂ ਨੂੰ ਜੋ ਵੀ ਇਹਨਾਂ ਦਾ ਹਿਸਾਬ ਆ ਉਹ ਕਰੋ, ਤੇ ਤੁਸੀਂ ਜਨਾਬ ਜੀ ਇਹ ਤੁਸੀਂ ਪਾਰਸਲ ਵੀ ਕਰ ਦਿਓਗੇ? ਫਿਰ ਹਾਂਜੀ ਪਾਰਸਲ ਵੀ ਕਰ ਦੇਣਗੇ, ਠੀਕ ਹੈ ਜੀ। ਤੁਹਾਡਾ ਟਾਰਗੇਟ ਕੀ ਹੈ? ਮੇਰਾ ਮਾਈਲਸਟੋਨ ਜਿਹੜਾ ਮੈਂ ਸੋਚਿਆ ਹੋਇਆ ਉਹ ਹੈਗਾ ਕਿ ਮੈਂ ਆਪਣੇ ਆਰਟ ਦੇ ਜ਼ਰੀਏ ਪਾਕਿਸਤਾਨ ਦਾ ਨਾਮ ਜਿਹੜਾ ਹੈਗਾ ਨਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਲੈ ਕੇ ਜਾਣਾ ਹੈਗਾ ਇਸ ਆਰਟ ਦਾ। ਹਾਂਜੀ, ਔਰ ਮੈਂ ਵਰਲਡ ਰਿਕਾਰਡ 'ਚ ਲੈ ਕੇ ਜਾਣਾ। ਇਹ ਤਸਵੀਰ ਬਣਾਉਣ ਤੋਂ ਪਹਿਲੇ ਤੁਸੀਂ ਇਦਾਂ ਦੀ ਤਸਵੀਰ ਕਿਤੇ ਵੇਖੀ ਸੀ ਬਣੀ? ਨਹੀਂ, ਕਿਸੇ ਦੇ ਹੱਥ ਦੀ, ਸੋਸ਼ਲ ਮੀਡੀਆ ਤੇ, ਕਿਸੇ YouTube ਤੇ, ਦੁਨੀਆ 'ਚ ਕਿਸੇ ਆਰਟਿਸਟ ਦੀ? ਬਿਲਕੁਲ ਨਹੀਂ ਸੀ ਦੇਖੀ। ਨਹੀਂ, ਇਹ ਆਪਣਾ ਹੀ ਆਈਡੀਆ ਆ। ਮੈਂ ਜਦੋਂ ਇਹ ਆਈਡੀਆ ਸੋਚਿਆ, 3-4 ਆਈਡੀਆਜ਼ ਕੰਮ ਕਰ ਰਹੇ ਸੀ ਤੇ ਮੈਂ ਕਿਹਾ ਕਿ ਮੈਂ ਸੋਚਾਂ ਸਰਚ ਕਰਾਂ, ਲੇਕਿਨ ਮੈਂ ਕਿਹਾ ਅਗਰ ਮੈਂ ਸਰਚ ਕਰ ਲਈ, ਆਈਡੀਆ ਤੇ ਮੇਰਾ ਆਪਣਾ ਹੀ ਹੈ ਨਾ, ਅਗਰ ਸਰਚ ਕਰ ਲਈ ਸ਼ਾਇਦ ਕਿਸੇ ਨੇ ਕੀਤਾ ਹੋਏ ਤੇ ਮੇਰਾ ਕੌਨਫੀਡੈਂਸ ਲੂਜ਼ ਹੋ ਜਾਏਗਾ। ਹਾਂ ਕਿ ਯਾਰ ਮੈਂ ਕਾਪੀ। ਹਾਂ, ਲੇਕਿਨ ਮੈਂ ਯਾਨੀ ਕਿ ਫਿਰ ਸ਼ੁਰੂ ਕਰ ਦਿੱਤਾ ਆਪਣਾ, ਤੇ ਜਿਸ ਤਰ੍ਹਾਂ से मैं कर रहा अल्हम्दुलिल्लाह इस तरह से कोई भी नहीं कर रहा पूरी दुनिया 'ਚ, लेकिन चंद आर्टिस्ट है ने बाहर ਦੇ ਮੁਲਕ 'ਚ, ਪਾਕਿਸਤਾਨ 'ਚ ਮੈਂ ਅਲਹਮਦੁਲਿਲਾ ਇੱਕ ਵਾਹਿਦ ਹਾਂ। ਤੇ ਮੇਰੀ ਇੰਸਪਾਇਰੇਸ਼ਨ ਹੈ ਸੀ ਕਿ ਜਿਸ ਤਰ੍ਹਾਂ ਕਿ ਅਲਾਮਾ ਇਕਬਾਲ ਨੇ ਕਿਹਾ ਕਿ ਦਿਆਰ ਇਸ਼ਕ में अपना मकाम पैदा कर, नया ज़माना नई सुबह शाम, ਤੇ ਯਾਨੀ ਕਿ ਕੋਈ ਟ੍ਰੈਂਡ ਨੂੰ ਫੋਲੋ ਕਰਨ ਦੀ ਬਜਾਏ ਆਪਣੀ ਕੋਈ ਚੀਜ਼ ਇੰਟਰੋਡਿਊਸ ਕਰਵਾਓ, ਇਹ ਮੇਰਾ ਹੈ ਸੀ। ਤੇ ਇਹਨੂੰ ਮੈਂ ਹੁਣ 2021 'ਚ ਯਾਨੀ ਕਿ ਇਹ ਜਿਹੜਾ 2022 ਅੱਛਾ, ਉਹਨਾਂ ਨੇ ਕਿਹਾ ਦਿਆਰੇ ਇਸ਼ਕ में अपना मकाम पैदा कर, ਤੇ ਤੁਸੀਂ ਕਿਲ ਕਬਜ਼ਿਆਂ 'ਚ ਆਪਣਾ ਮੁਕਾਮ ਪੈਦਾ ਕਰ ਰਹੇ ਹੋ। ਅਸਲ 'ਚ ਅਸੀਂ ਅੱਛਾ, ਦੇਖਣ 'ਚ ਨਾਜ਼ਰੀਨ ਅਗਰ ਮਜ਼ਾਕ ਕਰਨ ਦੀ ਗੱਲ ਆਵੇ ਨਾ, ਮਜ਼ਾਕ ਕਰਨਾ ਹੋਵੇ ਤੇ ਕੇਲ ਨੇ, ਜਿੱਦਾਂ ਇਹ ਕੇਲ ਕਲਿਆਣ ਪਾਈ ਰੱਖਦਾ ਨਾ, ਇਹ ਕੇਲ ਨੇ। ਔਰ ਇੱਕ ਮਿਊਜ਼ਿਕ ਡਾਇਰੈਕਟਰ ਵੀ ਨੇ ਸਾਡੇ ਇਹਦਾ ਆਨੰਦ ਜੀ, ਕੇਲ ਕਲਿਆਣ ਜੀ, ਠੀਕ ਹੈ ਜੀ। ਤੁਸੀਂ ਬਰਾਦਰੀ ਕੀ ਹੈ? ਅਸੀਂ ਪਿਛੇ ਲੋਹਾਰ ਹੋਨੇ ਮੁਗਲ ਹੋ ਤੁਸੀਂ? ਹਾਂਜੀ। ਲਓ, ਵਾਹ, ਤੁਹਾਨੂੰ ਵੇਖ ਲਓ, ਮੈਂ ਫਿਰ ਕੈਸੇ ਕੈਫੇ 'ਚ ਲੈ ਕੇ ਆਇਆ, ਉਹਨਾਂ ਨੇ ਨਿਜ਼ਾਮ ਵੀ ਮੁਗਲਾਂ ਵਾਲਾ ਹੀ ਸਾਰਾ ਵੇਲੋ ਲਾਇਆ ਹੈ ਨਾ। ਤੁਹਾਨੂੰ ਇੰਜ ਲੱਗ ਰਿਹਾ ਨਾ ਨਾਨਕਿਆਂ ਦਾਦਕਿਆਂ 'ਚ ਕਿਤੇ ਬੈਠੇ ਤੁਸੀਂ, ਹਾਂਜੀ ਬਿਲਕੁਲ, ਹੈ ਨਾ? ਹਾਂ ਬਿਲਕੁਲ। ਲਓ ਜੀ, ਅੱਛਾ ਤੁਸੀਂ ਮੁਗਲ ਹੋ ਤੇ ਫਿਰ ਗਾਣਾ ਵੀ ਹੁੰਦਾ ਹੋਏਗਾ? ਗਾਣਾ ਸੁਣਨਾ ਜ਼ਿਆਦਾ ਪਸੰਦ ਹੈ ਜਾਂ ਗਾਉਣਾ? ਸੁਣਨਾ ਜ਼ਿਆਦਾ ਪਸੰਦ ਹੈ। ਥੋੜਾ ਬਹੁਤ ਬਾਥਰੂਮ ਸਿੰਗਰ ਗਾ ਗੂ ਕੇ? ਹਾਂ, ਗਾ ਗੂ ਥੋੜਾ ਬਹੁਤ ਰਹੀਦਾ ਬਸ। ਮੁਗਲ ਹੋਵੇ ਤੇ ਸੁਰ ਨਾਲ ਉਹਦਾ ਤਲਕ ਨਾ ਹੋਵੇ, ਇਹ ਤੇ ਹੋ ਨਹੀਂ ਸਕਦਾ। ਹਾਂਜੀ, ਯਾਨੀ ਕਿ ਜ਼ਿਆਦਾ ਸੁਣਨਾ ਪਸੰਦ ਹੈ। ਜਿਸ ਤਰ੍ਹਾਂ ਪੁਰਾਣੇ ਨੁਸਰਤ ਫਤਿਹ ਅਲੀ ਖਾਨ ਨੂੰ ਮੈਂ ਬੜਾ ਸੁਣਦਾ ਸੀ, ਉਹਨਾਂ ਨੂੰ ਸੁਣਦੇ ਫਿਰ ਮੈਂ ਉਹ ਕਵਾਲੀ ਸੁਣੀ ਦਿਆਰ ਇਸ਼ਕ में अपना मकाम पैदा कर, फिर ਅਲਾਮਾ ਇਕਬਾਲ ਸਾਹਿਬ। ਹਾਂਜੀ, ਉਸ ਤੋਂ ਬਾਅਦ ਫਿਰ ਅੱਛਾ ਅੱਛਾ, ਤੁਸੀਂ ਕੌਣ ਹੋ? हम तो होते हैं हाशमी। हाशमी? हाँ जी, माशाल्लाह, हाशमी बड़ी प्यारी बरादरी है, माशाल्लाह। हैं? हाशमी इस्तकबोल। हाशमी इस्तकबोल, हाशमी इस्तकबोल। अच्छा अच्छा, ਤੁਸੀਂ ਇਹਨਾਂ ਦੇ ਆਰਟ ਤੇ ਕੁਝ ਦੋ ਲੈਣਾ ਕਹਿਣਾ ਚਾਹੋ ਕੋਈ, ਕਿ ਇਹਨਾਂ ਨੇ ਜਿਹੜਾ ਗਿਫਟ ਦਿੱਤਾ ਉਹਦੀ ਮੁਹੱਬਤ 'ਚ? इन्हों दी मोहब्बत च शेर है जी कि तेरी मोहब्बत ने मेरे दिल में एक लुबाबे कुछ तो गवफ रखा है, और आज मुझे पता चला कि किल कावले की कितनी मोहब्बत जान बूझे, कसते हुए मैंने छान बूरे से लिया वही वफा, वही प्यार, वही गुमगार, वही किंदो कदार के साथ जब मैंने देखा तो हेठ दुलतड़ा मारिया, मेरे सीने पै गया भार। वाहिद आर्टिस्ट शायर ने जिन्हों ਨੂੰ ਕੋਈ ਮੁਕਰਰ ਨਹੀਂ ਕਹੇਗਾ। ਮੁਕਰਰ ਦਾ ਕੀ ਮਤਲਬ ਹੁੰਦਾ? ਯਾਨੀ ਕਿ ਦੁਬਾਰਾ ਸ਼ਾਇਰ ਅੱਛਾ ਸ਼ੇਰ ਲੱਗਦਾ ਨਾ, ਕਹਿੰਦਾ ਮੁਕਰਰ। ਨਹੀਂ, ਉਹਨੂੰ ਕਹਿੰਦੇ ਨੇ ਇਰਸ਼ਾਦ ਜਾਂ ਮੁਕਰਰ। ਨਹੀਂ, ਮੁਕਰਰ ਨਹੀਂ, ਦੁਬਾਰਾ। ਤੇ ਇਹ ਤਾਂ ਮੌਤ ਦਾ ਇੱਕ ਵਕਤ ਮੁਕਰਰ ਆ, ਇਨਸ਼ਾਅੱਲਾ ਤਾਲਾ। ਤੁਸੀਂ ਮੁਕਰਰ ਹੋ, ਮੁਕਰਰ ਆ।
ਔਰ ਇਹਨੂੰ ਦੁਬਾਰਾ ਤੁਸੀਂ ਕਹਿ ਵੀ ਨਹੀਂ ਸਕਦੇ, ਤੁਸੀਂ ਕਹਿ ਵੀ ਲੋਗੇ ਇਹਨੂੰ ਯਾਦ ਨਹੀਂ ਹੋਣਾ ਮੈਂ ਕੀ ਕਹਿ ਕੇ ਹਟਿਆ, ਬਿਲਕੁਲ ਕਿਉਂਕਿ ਇਹ ਆਮਦ ਹੋ ਰਹੀ ਹੈ, ਦੁਬਾਰਾ ਨਹੀਂ ਕਹਿ ਸਕਦਾ। ਲਓ ਭਾਈ ਨੇ ਲੱਖ ਰੁਪਇਆ ਦੇਵਾਂਗਾ, ਤੁਸੀਂ ਦੁਬਾਰਾ ਇਹੀ ਦੁਬਾਰਾ ਕਹਿ ਕੇ ਨਹੀਂ 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 ਭਾਈ ਨਾ, ਮਰਦ ਦੀ ਇੱਕ ਜ਼ੁਬਾਨ ਹੁੰਦੀ, ਜੋ ਕਹਿਤਾ ਸੋ ਕਹਿਤਾ, ਹੁਣ ਅਗਲੀ ਗੱਲ ਆਣੀ ਹੈ। ਸਹੀ ਹੈ, ਅੱਛਾ ਇਹ ਹੁੰਦਾ ਟੈਲੈਂਟ, ਮੌਕੇ ਤੇ ਜੋ ਕਹਿਤਾ ਬਸ। ਅੱਛਾ ਅਹਿਮਦ ਭਾਈ, ਇਹ ਅਗਰ ਕੋਈ ਬੰਦਾ ਤੁਹਾਨੂੰ ਫੋਨ ਕਰੇ ਤੇ ਤੁਹਾਨੂੰ ਪੁੱਛੇਗਾ ਮਤਲਬ ਇਸ ਸਾਈਜ਼ ਦੀ ਤਸਵੀਰ ਜਾਂ ਇਹਦੇ ਨਾਲੋਂ ਥੋੜੀ ਵੱਡੀ ਛੋਟੀ, ਤੁਸੀਂ ਕਿੰਨੇ ਦੀ ਬਣਾ ਕੇ ਦਿੰਦੇ ਹੋ? ਇਹ ਤਕਰੀਬਨ ਯਾਨੀ ਕਿ ਮੁxtਲਿਫ ਸਾਈਜ਼ ਤੇ ਡਿਪੈਂਡ ਕਰਦਾ, ਲੇਕਿਨ ਇਹ ਜਿਹੜੀ ਇਹ ਵਾਲਾ ਸਾਈਜ਼ ਹੈ 25000 ਯਾਨੀ ਕਿ 25000 ਰੁਪਏ। ਹਾਂਜੀ, ਟਾਈਮ ਕਿੰਨਾ ਲੱਗਦਾ ਇੱਥੇ? ਨਾਰਮਲ ਟਾਈਮ ਕਿੰਨਾ ਲੱਗਦਾ? ਯਾਨੀ ਕਿ ਕਮ ਅਸ ਕਮ ਵੀ ਹਫਤਾ 10 ਦਿਨ ਕਮ ਅਸ ਕਮ ਲੱਗਦੇ ਨੇ, ਲੇਕਿਨ ਤਸਵੀਰ ਤੇ ਡਿਪੈਂਡ ਕਰਦਾ ਹੈਗਾ, ਤੇ ਯਾਨੀ ਕਿ 10-15 ਦੇ ਦਰਮਿਆਨ ਐਵਰੇਜ ਟਾਈਮ ਲੱਗ ਜਾਂਦਾ ਹੈ। 12 14 13 10 ਤੋਂ 15 ਦੇ ਵਿੱਚ ਤਸਵੀਰ ਤੇ ਵੀ ਡਿਪੈਂਡ, ਯਾਨੀ ਅਗਰ ਤੁਸੀਂ ਮਹੀਨੇ 'ਚ ਪੂਰਾ ਮਹੀਨਾ ਨਾਰਮਲ ਰੂਟੀਨ ਨਾਲ ਕੰਮ ਕਰੋ, ਤੁਸੀਂ 2 ਤਸਵੀਰਾਂ ਬਣਾਓਗੇ ਹਾਂਜੀ ਹਾਂਜੀ ਜਾਂ 2.5 ਬਣਾ ਲੋਗੇ, ਇਸ ਤਰ੍ਹਾਂ ਹੀ ਆ। ਹਾਂਜੀ 25000 ਰੁਪਏ 'ਚ ਤੁਸੀਂ ਇੱਕ ਤਸਵੀਰ ਦਿੰਦੇ ਹੋ, ਤੁਸੀਂ 2 ਤਸਵੀਰਾਂ ਮਹੀਨੇ 'ਚ ਬਣਾਉਂਦੇ ਹੋ 50000 ਰੁਪਏ ਦੀਆਂ, ਤੇ ਇਹ ਕੋਈ 50000 ਰੁਪਏ ਦਾ ਅੱਜਕੱਲ ਨਾਰਮਲ ਬੰਦਾ ਕਿਤੇ 25-30 ਤੇ ਜੌਬ ਲੱਭ ਜਾਂਦੀ, ਤੇ ਇੰਨਾ ਆਰਟ ਤੇ ਤੁਸੀਂ ਇਹ ਫਿਰ ਮਤਲਬ ਹਾਲੇ ਸ਼ੌਕ ਨਾਲ ਆਪਣੇ ਦੇ ਨਾਲ ਕਰ ਰਹੇ ਹੋ? ਹਾਂਜੀ ਬਿਲਕੁਲ, ਮੈਂ ਬਲਕਿ ਆਰਟ ਦੀ ਵਜ੍ਹਾ ਨਾਲ ਆਪਣੀ ਜੋਬ ਛੱਡਤੀ ਕਿ ਮੈਂ ਬਸ ਆਰਟ ਹੀ ਕਰਨਾ ਹੈਗਾ। ਮੈਂ ਉਹੀ ਤੇ ਕਹਿ ਰਿਹਾ ਕਿ ਨਾਜ਼ਰੀਨ ਦੇਖੋ ਨਾ, ਅਗਰ ਜੌਬ 25-30 ਦੀ ਹੈ, 35,000 ਦੀ ਅੱਜਕੱਲ ਨਾਰਮਲ ਜੌਬ ਹੁੰਦੀ, ਇੰਨੀ ਮਿਹਨਤ ਕਰਕੇ ਇੱਕ ਕਿਲ ਠੋਕਦੇ ਹੋ। ਹਾਂਜੀ ਬਿਲਕੁਲ, ਔਰ ਦੂਸਰੀ ਗੱਲ ਹੈ ਕਿ ਇਹਦੇ 'ਚ ਅਗਰ ਇੱਕ ਕਿਲ ਗਲਤ ਲੱਗ ਗਿਆ ਨਾ ਤੇ ਉਹ ਰਿਮੂਵੇਬਲ ਨਹੀਂ, ਯਾਨੀ ਕਿ ਲਾ ਵੀ ਦਿੱਤਾ, ਨਿਸ਼ਾਨ ਛੱਡ ਦੇਣਾ ਉਹਨਾਂ ਨੇ, ਤੇ ਉਹ ਨਵੀਂ ਬਣਨੀ ਹੈ। ਹਾਂਜੀ ਨਵੀਂ ਓਏ, ਤੇ ਯਾਨੀ ਅਗਰ ਇੱਕ ਕਿਲ ਲੱਥ ਗਿਆ, ਨਹੀਂ ਤੇ ਗਲਤ ਜਗ੍ਹਾ ਲੱਗ ਗਿਆ, ਹਾਂਜੀ ਗਲਤ ਤੇ ਜਗ੍ਹਾ, ਉਹਨੂੰ ਤੁਸੀਂ ਫੀਲਿੰਗ ਨਹੀਂ ਕਰ ਸਕਦੇ। ਨਹੀਂ ਫੀਲਿੰਗ ਕਰਾਂਗੇ ਲੇਕਿਨ ਉਹ ਸਹੀ ਪਤਾ ਲੱਗੇਗਾ। ਹਾਂ ਪਤਾ ਲੱਗੇਗਾ, ਤੇ ਫਿਰ ਇਹਦਾ ਮਤਲਬ ਜਿਹੜਾ ਲੱਗ ਗਿਆ ਉਹ A to Z ਕਨਫਰਮ ਉਸੇ ਜਗ੍ਹਾ ਤੇ ਲੱਗਣਾ ਤੇ ਹਾਂਜੀ ਲੱਗਣਾ, ਬਿਲਕੁਲ। ਅਦਰਵਾਈਜ਼ ਟਾਈਮ ਟੇਕਿੰਗ ਹੈ ਤੇ ਨਾਲੇ ਬੜਾ ਕੇਅਰਫੁਲ ਹੈ ਨਾ, ਬਿਲਕੁਲ ਇੱਕ ਚੀਜ਼ ਦੇਖ ਕੇ ਮੈਂ ਉਹੀ ਤੇ ਕਹਿ ਰਿਹਾ ਕਿ ਨਾਜ਼ਰੀਨ ਅਗਰ 25000 ਰੁਪਏ ਇੱਕ ਤਸਵੀਰ ਦਾ ਲੈਂਦੇ ਨੇ, ਨਾਰਮਲ ਤਸਵੀਰ ਤੁਸੀਂ ਅੱਛੇ ਪੈਂਟਰ ਕੋਲੋਂ ਹੱਥ ਨਾਲ ਬਣਵਾਓ ਨਾ ਤੇ 10-12000 ਰੁਪਏ ਲੈ ਲੈਂਦਾ ਨਾਰਮਲ ਐਸ ਸਾਈਜ਼ ਦੀ ਤਸਵੀਰ ਪੈਂਟਰ ਕੋਲੋਂ, ਜਿਹੜੇ ਹੱਥ ਨਾਲ ਕੰਮ ਕਰਦੇ ਨੇ ਕੱਚੀ ਪੈਨਸਲ ਨਾਲ, ਸਾਰੋ 10-15000 ਰੁਪਏ ਮੈਂ ਬਣਵਾਈਆਂ ਨੇ। ਮੇਰਾ ਤੁਸੀਂ ਘਰ ਦੇ ਵਿੱਚ ਦੇਖਿਆ ਸੀ ਸ਼ੋਅ ਜਿੱਥੇ ਮੈਂ ਕਰਦਾ ਪਿੱਛੇ ਮਦਨ, ਉਹ ਮਤਲਬ 10,000 ਪਲੱਸ ਦੇ ਮੈਂ ਉਹਨਾਂ ਨੂੰ ਪੈਸੇ ਦਿੱਤੇ ਨੇ। ਹੱਥ ਕੁਸ਼ਾਈ ਦੇ ਨਾਲ ਬਣਾਉਂਦੇ ਸਾਰੇ, ਹੈ ਹੱਥ ਕੁਸ਼ਾਈ ਨਾਲ ਸਾਰੇ ਬਣਾਉਂਦੇ ਨੇ ਜੋ। ਹਾਂਜੀ, ਲੇਕਿਨ ਉਹ ਪੈਨਸਲ ਦੇ ਨਾਲ ਹੁੰਦਾ ਨਾ, ਔਰ ਉਦਾਂ ਤੇ ਬਹੁਤ ਆਰਟਿਸਟ ਨੇ, ਇਹ ਤੇ ਹੈ ਹੀ ਨਾ ਯਾਰ, ਇਹ ਯੂਨੀਕ ਨੇ, ਯੂਨੀਕ ਆਹੋ। ਅੱਛਾ ਮੈਨੂੰ ਇਹ ਦੱਸੋ, ਅਗਰ ਸਾਡੇ ਰੈਫਰੈਂਸ ਨਾਲ ਤੁਹਾਨੂੰ ਕੋਈ ਫੋਨ ਕਰਦਾ ਹੈ ਨੰਬਰ ਦੇਖ ਕੇ, ਤੁਹਾਨੂੰ ਉਹ ਕਹਿੰਦਾ ਹੈ ਕਿ ਅਹਿਮਦ ਭਾਈ ਤਸਵੀਰ ਬਣਾਉਣੀ ਹੈ, ਜਾਨੀ ਭਾਈ ਦੇ ਸ਼ੋਅ 'ਚ ਤੁਹਾਨੂੰ ਦੇਖਿਆ ਸੀ, ਹਾਂਜੀ, ਤੇ ਤੁਸੀਂ ਉਹਨੂੰ ਸਾਡੇ ਚੈਨਲ ਦੇ ਸਾਹਮਣੇ ਕੀ ਰਿਆਇਤ ਕਰੋਗੇ? ਤੁਹਾਡੇ ਚੈਨਲ ਰਿਆਇਤ ਯਾਨੀ ਕਿ ਅਗਰ ਮੈਂ 5000 ਰੁਪਏ ਨੂੰ ਡਿਸਕਾਊਂਟ ਕਰ 20000 ਰੁਪਏ 'ਚ ਮੈਂ ਬਣਾ ਦਾਂਗਾ। ਅਦਰਵਾਈਜ਼ ਤੁਸੀਂ 5 ਦੀ ਬਣਾਉਂਦੇ ਹੋ? ਹਾਂਜੀ ਇਸ ਤਰ੍ਹਾਂ ਹੀ ਹੈ, ਕਿਉਂਕਿ ਉਹ ਦੂਸਰੀ ਚੀਜ਼ ਹੈ ਕਿ ਯਾਨੀ ਕਿ ਮੇਰਾ ਇੱਕ ਪੈਸ਼ਨ ਹੈ ਨਾ, ਅਗਰ ਪੈਸੇ ਕਮਾਣੇ ਹੋਣ ਤੇ ਹੋਰ ਵੀ ਬੜੇ ਜ਼ਰੀਏ ਨੇ, ਹੋਰ ਵੀ ਬੜੇ ਜੋਬ ਮੈਂ ਨਹੀਂ, ਇਹ ਗੱਲ ਅਗਰ ਤੁਸੀਂ 10 ਦਿਨ ਵੀ ਲਾਓ, ਹਾਂਜੀ 10-12 ਦਿਨ ਵੀ ਲਾਓ, ਤੇ ਸਰ ਤੁਸੀਂ ਮਹੀਨੇ 'ਚ ਅਗਰ 2-2.5 ਤਸਵੀਰਾਂ 3 ਵੀ ਬਣਾ ਲਓ ਖਿੱਚ ਧੂ ਕੇ, ਤੇ ਕੋਈ ਐਡਾ ਮੁਆਵਜ਼ਾ ਨਹੀਂ ਹੈਗਾ ਜਿੱਡਾ ਵੱਡਾ ਕੰਮ ਆ ਕਿ 60-70 ਰੁਪਏ 80,000 ਰੁਪਏ, ਕੋਈ ਐਡਾ ਮੁਆਵਜ਼ਾ ਨਹੀਂ ਹੈਗਾ। ਹਾਂਜੀ ਠੀਕ ਹੈ ਨਾ? ਤੇ ਲੋ ਜੀ ਨਾਜ਼ਰੀਨ, ਔਰ ਇਹ ਇੱਕ ਯੂਨੀਕ ਚੀਜ਼ ਲੱਗੀ ਹੋਏਗੀ, ਲੋਕੀ ਦੇਖਣਗੇ। ਇਸ ਤੋਂ ਇਲਾਵਾ ਯਾਨੀ ਕਿ ਮੈਂ ਆਰਡਰਸ ਬਣਾਉਣਾ ਨਾ, ਇਹਦੇ ਦਰਮਿਆਨ ਫਿਰ ਮੈਂ ਕਹਿਣਾ ਜਿਸ ਤਰ੍ਹਾਂ ਨੈਸ਼ਨਲ ਡੇਜ਼ ਆਉਂਦੇ, 14 ਅਗਸਤ ਆ ਗਈ, ਜਿਸ ਤਰ੍ਹਾਂ ਰਮਜ਼ਾਨ ਆ ਗਏ, ਤੇ ਉਹ ਵੀ ਮੈਂ ਬਣਾਉਣਾ ਲੈਣਾ ਤਾਂ ਕਿ ਮੈਂ ਆਪਣੇ ਮੁਲਕ ਲਈ, ਇਹ ਤੇ ਮੇਰਾ ਆਪਣੀ ਜ਼ਾਤ ਵਾਸਤੇ ਹੁੰਦਾ ਨਾ, ਉਹ ਵੀ ਫਿਰ ਮੈਂ ਟਾਈਮ ਕੱਢ ਕੇ ਜਿੱਦਾਂ ਮੈਂ ਲਾਮਾ ਇਕਬਾਲ ਤਸਵੀਰ ਬਣਾਈ 6 ਫੁੱਟ ਦੀ, ਉਹਦੇ 'ਚ ਤਕਰੀਬਨ 40-50 ਹਜ਼ਾਰ ਕਿਲੋ ਇਸਤੇਮਾਲ ਹੋਏ, ਓਹੋ, ਤੇ ਉਹ ਮੈਂ ਬਣਾਈ ਸੀ ਗਿਨੇਸ ਵਾਸਤੇ, ਲੇਕਿਨ ਉਹਨੂੰ ਮੈਂ ਅਪਲਾਈ ਨਹੀਂ ਕਰ ਸਕਿਆ। ਤੇ ਮੇਰੇ ਤੁਹਾਡੇ ਵਿਊਵਰਸ ਕੋ ਵੀ ਇਹੀ ਹੈਗੀ ਕਿ ਮੇਰੇ ਵਾਸਤੇ ਦੁਆ ਵੀ ਕਰੋ, ਮੈਨੂੰ ਸਪੋਰਟ ਵੀ ਕਰੋ, ਇਨਸ਼ਾਅੱਲਾ ਇਨਸ਼ਾਅੱਲਾ ਇਹਨੂੰ ਯਾਨੀ ਕਿ ਗਿਨੀਸ 'ਚ ਲੈ ਕੇ ਜਾਵਾਂ ਮੈਂ। ਹਾਂ ਇਨਸ਼ਾਅੱਲਾ ਤਾਲਾ। ਤੇ ਸਰ ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਕਿੱਦਾਂ ਤੁਹਾਡਾ ਸ਼ੁਕਰੀਆ, ਮੈਨੂੰ ਤੇ ਲਫ਼ਜ਼ ਹੀ ਨਹੀਂ ਮਿਲ ਰਹੇ, ਮੈਨੂੰ ਬੜੇ ਛੋਟੇ ਅਲਫਾਜ਼ ਲੱਗ ਰਹੇ ਕਿ ਸ਼ੁਕਰੀਆ, ਮਿਹਰਬਾਨੀ, ਤੁਹਾਡੀ ਮੁਹੱਬਤ, ਰਿਵਾਇਤੀ ਜਿਹੜੇ ਅਲਫਾਜ਼ ਨੇ ਮੈਨੂੰ ਬਹੁਤ ਛੋਟੇ ਲੱਗ ਰਹੇ ਨੇ। ਮਾਸ਼ਾਅੱਲਾ ਜਿੰਨੀ ਤੁਸੀਂ ਮੁਹੱਬਤ ਕੀਤੀ ਹੈ, ਬਿਲਕੁਲ ਐਸਾ ਹੀ। ਤੇ ਤੁਹਾਡੀ ਮੁਹੱਬਤ, ਮੇਰੀ ਜਿੰਨੀ ਮੁਹੱਬਤ ਮੈਂ ਤੁਹਾਨੂੰ ਕੀਤੀ ਉਸ ਤੋਂ ਕਈ ਗੁਣਾ ਜ਼ਿਆਦਾ, ਯਾਨੀ ਕਿ ਤੁਸੀਂ, ਯਾਨੀ ਕਿ ਅਗਰ ਤੁਸੀਂ ਚਾਹੁੰਦੇ ਆਪਣੇ ਸ਼ੋਅ 'ਚ ਵੀਡੀਓ ਚਲਾ ਦਿੰਦੇ ਤੇ ਬਸ ਹਾਂ, ਤੁਸੀਂ ਤੇ ਮੈਨੂੰ ਇਹੀ ਕਿਹਾ ਸੀ ਨਾ ਕਿ ਤਸਵੀਰ ਲਾ ਦਿਓ ਜੀ, ਬਿਲਕੁਲ, ਲੇਕਿਨ ਮੈਂ ਚਲਾ ਲੈਂਦੇ, ਫਿਰ ਤੁਸੀਂ ਯਾਨੀ ਕਿ ਲਾਹੌਰ ਆਏ, ਮੈਨੂੰ ਬੁਲਾਇਆ ਆਪਣੇ ਕੋਲ, ਬਕਾਇਦਾ ਇੱਕ ਵੀਡੀਓ ਸ਼ੂਟ ਕਰਾਈ, ਤੇ ਇਹ ਬਹੁਤ ਵੱਡਾ ਪਨ ਹੈਗਾ, ਬਹੁਤ ਹੀ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੇ ਕੰਮ ਤੁਸੀਂ ਕਰਦੇ ਰਹਿੰਦੇ ਹੋ, ਤੇ ਅੱਲਾਹ ਤਾਲਾ ਨੇ ਇਸ ਵਜ੍ਹਾ ਤੁਹਾਨੂੰ ਵੀ ਯਾਨੀ ਕਿ ਇੱਜ਼ਤ ਦਿੱਤੀ ਨਾ ਅੱਲਾਹ ਤਾਲਾ ਨੇ, ਤੇ ਇਹ ਬੜਾ ਵੱਡਾ ਪਨ ਹੈਗਾ ਮੇਰੇ ਵਾਸਤੇ, ਬੜੀ ਆਜ਼ਾਦ ਦੀ ਗੱਲ। ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਮੇਰੀ ਖੁਆਇਸ਼ ਹੁੰਦੀ ਸੀ ਕਿਤੇ ਮੈਨੂੰ ਰੈਂਡਮਲੀ ਮਿਲ ਜਾਣ
ਤੇ ਅੱਲਾਹ ਤਾਲਾ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਬੈਠਾ, ਮੈਂ ਇੱਕ ਵੀਡੀਓ ਬਣਾ ਰਿਹਾ ਤੁਹਾਡੇ ਨਾਲ, ਤੁਸੀਂ ਮੇਰੇ ਬਾਰੇ 'ਚ ਗੱਲ ਕਰ ਰਹੇ ਹੋ ਤੇ ਮੇਰੇ ਲਈ ਬੜੀ ਆਜ਼ਾਦ ਦੀ ਗੱਲ। ਅੱਲਾਹੁ ਅਕਬਰ ਜੀ। ਠੀਕ ਹੈ ਜੀ। ਲਓ ਜੀ, ਹੁਣ ਮੈਂ ਕੀ ਕਹਿ ਸਕਦਾ ਨਾਜ਼ਰੀਨ, ਹੁਣ ਤੁਸੀਂ ਇਹ ਹੈ ਕਿ ਥੱਲੇ ਕਮੈਂਟਸ ਦੇ ਵਿੱਚ ਅਹਿਮਦ ਭਾਈ ਤੁਸੀਂ ਕਮੈਂਟਸ ਪੜ੍ਹਨੇ ਨੇ ਥੱਲੇ, ਮੈਂ ਜ਼ਰੂਰ ਤੁਸੀਂ ਸ਼ੁਕਰੀਆ ਅਦਾ ਕਰਨਾ, ਮੈਂ ਵੀ ਕਰਾਂਗਾ, ਮੈਂ ਤੇ ਕਰ ਰਿਹਾ, ਤੁਸੀਂ ਵੀ ਆਪਣੇ ਆਪਣੇ ਹਿਸਾਬ ਨਾਲ ਕਮੈਂਟਸ ਦੇ ਵਿੱਚ ਸ਼ੁਕਰੀਆ ਅਦਾ ਕਰਨਾ ਅਹਿਮਦ ਭਾਈ ਦਾ। ਔਰ ਤੁਸੀਂ ਕਿਤੇ ਤਸਵੀਰ ਬਣਵਾਉਣੀ ਹੋਵੇ, ਲਿਜਾਣੀ ਹੋਵੇ, ਕਿਸੇ ਨੂੰ ਗਿਫਟ ਕਰਨੀ ਹੋਵੇ, ਤੁਸੀਂ ਇਹ ਤਸਵੀਰ ਦੇ ਸਕਦੇ ਹੋ। ਜੀ ਠੀਕ ਹੈ ਜੀ। ਲਓ ਜੀ ਸਰ, ਥੈਂਕ ਯੂ, ਬਹੁਤ ਸ਼ੁਕਰੀਆ। ਇੱਕ ਦਫਾ ਫਿਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਾਰਲੇਜ਼ ਕੈਫੇ ਹੈ ਜਿੱਥੇ ਅਸੀਂ ਬੈਠੇ ਹਾਂ, ਪੀਜ਼ਾ ਐਂਡ ਸਬਜ਼, ਯੈਸ, ਯਾਨੀ ਹੋਰ ਕਾਫੀ ਚੀਜ਼ਾਂ ਨੇ। ਔਰ ਲੇਕ ਸਿਟੀ ਦੇ ਬਿਲਕੁਲ ਸਾਹਮਣੇ ਰੂਫ ਟੌਪ ਤੇ ਤੁਸੀਂ ਆਓ ਤੇ ਇੱਥੇ ਲਾਜ਼ਮੀ ਆਉਣਾ। ਔਰ ਇੱਥੇ ਕਰ ਤੁਸੀਂ ਆਓ, ਮੇਰਾ ਰੈਫਰੈਂਸ ਦਿਓ, ਸ਼ੋਅ ਦਾ ਦੱਸੋ ਤੇ ਤੁਹਾਨੂੰ ਇੱਥੇ ਵੀ ਪਿਆਰ ਮੁਹੱਬਤ ਵੀ। ਅੱਛਾ, ਡਿਸਕਾਊਂਟ ਦਾ ਨਹੀਂ ਹੁੰਦਾ ਸਿਲਸਿਲਾ, ਕੋਈ ਇੰਨਾ ਨਹੀਂ ਫਰਕ ਹੁੰਦਾ। ਇੱਕ ਬੰਦਾ ਅਗਰ ਆ ਜਾਂਦਾ 1000 1200 1500 ਰੁਪਏ ਤੋਂ ਕੀ ਡਿਸਕਾਊਂਟ ਕਰਾ ਲੇਗਾ। ਮਕਸਦ ਹੁੰਦਾ ਹੈ ਕਿ ਤੁਹਾਨੂੰ ਇੱਥੇ ਓਨਰ ਇੱਜ਼ਤ ਮਿਲੇ, ਕਿ ਤੁਸੀਂ ਮੇਰਾ ਨਾਮ ਲਵੋ, ਤੁਹਾਨੂੰ ਸਪੈਸ਼ਲ ਇੱਜ਼ਤ ਮਿਲੇ, ਤੁਹਾਨੂੰ ਅੱਛਾ ਤੁਹਾਡੇ ਨਾਲ ਡੀਲ ਕਰਨ, ਤੇ ਬਸ ਇਹੀ ਗੱਲ ਹੁੰਦੀ ਹੈ। ਬਾਕੀ ਡਿਸਕਾਊਂਟ ਵੀ ਕਰਨਗੇ ਇਨਸ਼ਾਅੱਲਾ ਤਾਲਾ। ਤੇ ਆਪਣਾ ਬਹੁਤ ਖਿਆਲ ਰੱਖਣਾ। ਇਹ ਤਸਵੀਰ ਜਿਹੜੀ ਨਾ, ਇੱਕ ਦਫਾ ਫੇਰ ਇਹ ਕਿੱਲ ਨੇ, ਕਿੱਲ ਦੇਖੋ ਜਰਾ, ਚੈੱਕ ਕਰੋ, ਵਾਹ 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 ਵਾਹ, ਹੈ ਓ ਹੋ ਕਿਲ ਕਲਿਆਣ। ਕਿਉਂ ਜੀ ਨਾਜ਼ਰੀਨ, ਹੈ ਨਾ। ਲਓ ਜੀ ਫਿਰ, ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਤਾਲਾ। ਅਸੀਂ ਕੁਝ ਚਾय शाय ਪੀ ਲਈਏ ਹੁਣ ਤੇ ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼। ਤੂੰ ਕੁਝ ਕਹਿਣਾ? ਸਬਸਕ੍ਰਾਈਬ ਕਰੋ ਚੈਨਲ। ਓਕੇ ਜੀ।